ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਕਈ ਅਹਿਮ ਘਟਨਾਵਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ 408 272 2500 ਤੇ। ਤਿਰਕੇਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਤਿਰਕੇਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ, ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ, ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਾਨੀ ਸਿੰਘ ਬਦਵਾਲ, ਪਿਆਰਾ ਸਿੰਘ, ਰਾਹੁਲ ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਕਾਲੋ ਮੋਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਗੁਰਮੇਲ ਲਿੱਦੜ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ ਤਾਂ 855 905 2575 ਤੇ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਵੀ ਕਿਸੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੈ ਤਾਂ 408 272 5200 ਤੇ ਕਾਲ ਕਰਕੇ ਕਰ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦਾ ਤਬਸਰਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ, ਧੰਨਵਾਦ, ਬਹੁਤ ਮਿਹਰਬਾਨੀ ਜੀ ਪੰਨੂ ਸਾਹਿਬ, ਜਦੋਂ ਮੋਦੀ ਸਾਹਿਬ ਸੱਤਾ ਦੇ ਵਿੱਚ ਆਏ ਆ ਤੇ ਕਹਿੰਦੇ 2 ਕਰੋੜ ਨੌਕਰੀਆਂ ਦੇਵਾਂਗੇ, ਹੁਣ ਨੌਕਰੀਆਂ ਦੇ ਰਹੇ ਨੇ, ਹੁਣ ਲੋਕ ਲੈ ਕਿਉਂ ਨਹੀਂ ਰਹੇ ਜੀ? ਅਗਨੀਪਥ ਦਾ ਮਸਲਾ ਕੀ ਹੈ? ਦੇਖੋ, ਮਸਲਾ ਤਾਂ ਜਿਹੜਾ ਪਰਦੇ ਪਿੱਛੇ ਕੀ ਕਹਾਣੀ ਆ ਇਹ ਤਾਂ ਅਜੇ ਸਮਾਂ ਦੱਸੂਗਾ। ਪਰ ਜਿਹੜੇ ਸਾਬਕਾ ਫੌਜ ਦੇ ਮੁਖੀ ਨੇ ਜਨਰਲ VK ਸਿੰਘ, ਜੇ ਉਹਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਹਨਾਂ ਨੂੰ ਪੁੱਛਿਆ ਗਿਆ ਵੀ ਅਗਨੀਪਥ ਦਾ ਵਿਰੋਧ ਕਿਉਂ ਹੋ ਰਿਹਾ, ਤੇ ਉਹ ਇਹ ਗੱਲ ਕਹਿੰਦੇ ਕਿ ਜੀ ਜਦੋਂ ਕੋਈ ਚੀਜ਼ ਗਰਾਊਂਡ ਦੇ ਉੱਤੇ ਆਉਂਦੀ ਆ ਤੇ ਫੇਰ ਹੀ ਪਤਾ ਲੱਗਦਾ ਕਿ ਇਹਦੇ ਨੈਗੇਟਿਵ ਪੋਜ਼ਿਟਿਵ ਕੀ ਨੇ। ਜਦੋਂ ਇਹਨੂੰ ਹੋਰ ਭੋਖਣ ਦੇ ਵਾਸਤੇ ਆਖਿਆ ਗਿਆ ਤੇ ਕਹਿੰਦੇ ਮੈਂ ਉਸ ਕਮੇਟੀ 'ਚ ਹੈ ਨਹੀਂ ਸੀਗਾ ਜਿਹਦੇ ਵਿੱਚ ਇਹ ਫੈਸਲਾ ਲਿਆ ਗਿਆ ਅਗਨੀਪਥ ਲਿਆਉਣ ਦਾ। ਹੁਣ ਜਿਹੜਾ ਇੱਕ ਸਾਬਕਾ ਫੌਜ ਦਾ ਮੁਖੀ ਆ, ਉਸੇ ਪਾਰਟੀ ਦਾ ਆਗੂ ਆ ਜਿਹਦੀ ਸਰਕਾਰ ਹੈ, ਜਿਨ੍ਹਾਂ ਨੇ ਇਹ ਅਗਨੀਪਥ ਲਿਆਂਦਾ, ਉਹਨੂੰ ਪੁੱਛਿਆ ਨਹੀਂ ਗਿਆ ਇਹਦੇ ਵਿੱਚ। ਇਹ ਬੜਾ ਅਜੀਬ ਆ ਆਪਣੇ ਆਪ ਦੇ ਵਿੱਚ। ਤੋ ਇੱਥੋਂ ਤੁਸੀਂ ਕਹਿ ਸਕਦੇ ਹੋ ਕਿ ਇਹਦੇ ਪਿਛਲੀ ਕਹਾਣੀ ਕੋਈ ਹੋਰ ਹੈ। ਜਿਹੜੇ ਇਹ ਅਗਨੀਵੀਰ ਜਿਹੜੇ ਲਾਏ ਜਾਣੇ ਨੇ, ਅਗਨੀਵੀਰ ਕਹਿਣਾ ਉਹਨਾਂ ਨੂੰ ਇਹਨਾਂ ਨੇ, ਫੌਜੀ ਨਹੀਂ ਕਹਿਣਾ। ਅੱਗੋਂ 75% ਘਰ ਤੋੜ ਦੇਣੇ ਆ 4 ਸਾਲਾਂ ਤੋਂ ਬਾਅਦ, ਤੇ 25% ਜਿਹੜੇ ਉਹ ਅੱਗੇ ਜਾਣੇ ਆ। ਹੁਣ ਸਰਕਾਰ ਇਹ ਗੱਲ ਕਹਿੰਦੀ ਆ ਕਿ ਜਿਹੜੇ ਰੈਜੀਮੈਂਟ ਨੇ ਉਹਦੇ ਉੱਤੇ ਕੋਈ ਅਸਰ ਨਹੀਂ ਇਹਦਾ ਜਿਹੜਾ ਉਹ ਪਊਗਾ। ਕਿਵੇਂ ਹੋ ਸਕਦਾ ਕਿ ਉਹਦੇ ਉੱਤੇ ਅਸਰ ਨਾ ਪਏ? ਇਹ ਮਹਿਜ਼ ਜਿਹੜੀ ਆ ਉਹ ਸਕਿਨ ਸੇਵ ਕਰਨ ਦੇ ਵਾਸਤੇ ਇਹ ਗੱਲ ਕਹਿ ਰਹੇ ਆ। ਜਿਹੜਾ ਬਿਹਾਰ ਤੋਂ ਸ਼ੁਰੂ ਹੋਈ ਚਿੰਗਾਰੀ ਸੀਗੀ ਅਗਨੀਪਥ ਦੇ ਵਿਰੋਧ ਕਰਨ ਦੀ, ਉਹ ਫੈਲਦੀ ਕੱਲ ਸ਼ਾਮ ਤੱਕ 7 ਸੂਬਿਆਂ ਦੇ ਵਿੱਚ ਫੈਲ ਗਈ। ਬਿਹਾਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੱਕ ਜਿਹੜੀ ਇਹ ਆ ਗਈ। ਮਹਾਰਾਸ਼ਟਰ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਜਿਹੜੇ ਹੋਏ, ਹਿੰਸਕ ਹੋ ਗਏ ਰੋਸ ਪ੍ਰਦਰਸ਼ਨ। ਹਿੰਸਾ ਨੂੰ ਜਸਟੀਫਾਈ ਤਾਂ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜੀ ਪ੍ਰਾਪਰਟੀ ਸਾੜੀ ਜਾ ਰਹੀ ਆ ਉਹ ਲੋਕਾਂ ਦੀ ਪ੍ਰਾਪਰਟੀ ਹੈ, ਸਰਕਾਰ ਦੀ ਤਾਂ ਹੈ ਨਹੀਂ। ਉਹ ਜਿਹੜੀ ਲੋਕਾਂ ਦੇ ਟੈਕਸ ਦੇ ਨਾਲ ਬਣੀ ਹੈ, ਤੇ ਜੇ ਕੱਲ ਨੂੰ ਦੁਬਾਰਾ ਬਣਨੀ ਹੈ ਤਾਂ ਫਿਰ ਲੋਕਾਂ ਦੇ ਟੈਕਸ ਤੋਂ ਹੀ ਬਣਨੀ ਹੈ। ਪਰ ਇੰਨਾ ਜ਼ਰੂਰ ਹੈ ਕਿ ਜਿਹੜਾ ਨੌਜਵਾਨ ਵਰਗ ਹੈ ਉਹਨੂੰ ਸੁਣਨਾ ਵੀ ਜ਼ਰੂਰੀ ਹੈ, ਕਿ ਉਹਨੂੰ ਸੁਣਿਆ ਜਾਵੇ ਉਹ ਕਹਿੰਦਾ ਕੀ ਆ, ਉਹ ਕਿਉਂ ਇਸ ਚੀਜ਼ ਦਾ ਵਿਰੋਧ ਕਰ ਰਿਹਾ। ਅਜੇ ਤੱਕ ਕਿਸੇ ਵੱਡੇ ਸਿਆਸੀ ਆਗੂ ਦਾ ਇਹਦੇ ਸੰਬੰਧੀ ਬਿਆਨ ਨਹੀਂ ਆਇਆ। ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਹਰਿਆਣੇ ਦੇ ਵਿੱਚ ਤਾਂ ਰਾਤ ਦਾ ਪਲਵਲ ਦੇ ਏਰੀਏ ਦੇ ਵਿੱਚ ਸਾਰੇ ਇੰਟਰਨੈਟ ਬੰਦ ਕਰ ਦਿੱਤਾ ਗਿਆ। ਫੋਨ ਵਾਲਾ ਇੰਟਰਨੈਟ ਵੀ ਬੰਦ ਹੈ, ਜਿਹੜੇ ਲਾਈਨ ਵਾਲਾ ਇੰਟਰਨੈਟ ਵੀ ਬੰਦ ਹੈ, ਡੋਂਗਲ ਤੱਕ ਵੀ ਬੰਦ ਹੈ, ਟੈਕਸਟ ਮੈਸੇजेस ਵੀ ਬੰਦ ਕਰ ਦਿੱਤੇ ਗਏ ਆ। ਇਹ ਆਖਿਆ ਗਿਆ ਕਿ ਅਜਿਹਾ ਅਫਵਾਹਾਂ ਨਾ ਫੈਲਣ, ਉਹਦੇ ਤੋਂ ਰੋਕਣ ਲਈ ਕਿਹਾ ਗਿਆ। ਅਫਵਾਹਾਂ ਨਹੀਂ ਫੈਲ ਰਹੀਆਂ, ਅਸਲ ਦੇ ਵਿੱਚ ਉੱਥੋਂ ਜਿਹੜੀਆਂ ਵੀਡੀਓਜ਼ ਤੇ ਫੋਟੋਆਂ ਆ ਰਹੀਆਂ ਨੇ ਉਹਨੂੰ ਰੋਕਣ ਦੇ ਵਾਸਤੇ ਕੀਤਾ ਗਿਆ, ਤਾਂ ਕਿ ਇਹ ਅੱਗ ਬਾਕੀ ਹਰਿਆਣੇ ਦੇ ਵਿੱਚ ਨਾ ਫੈਲੇ। ਜਿਹੜੇ ਸੂਬੇ ਫੌਜ ਦੇ ਵਿੱਚ ਜਾਂਦੇ ਆ ਉੱਥੇ ਜ਼ਿਆਦਾ ਜਿਹੜਾ ਇਹਦਾ ਜਿਹੜਾ ਉਹ ਰੌਲਾ ਹੈ।
ਹਰਿਆਣੇ ਦੇ ਵਿੱਚ ਜੇ ਤੁਸੀਂ ਕਿਤੇ ਤੜਕਸਾਰ ਲੰਘੋ ਤੇ ਤੁਹਾਨੂੰ ਅਕਸਰ ਜਿਹੜੇ ਬੱਚੇ ਆ, ਨੌਜਵਾਨ ਪੀੜ੍ਹੀ, ਉਹ ਸੜਕਾਂ ਦੇ ਉੱਤੇ ਭੱਜਦੀ ਦਿਸਦੀ ਹੈ, ਐਕਸਰਸਾਈਜ਼ ਕਰਦੀ। ਉਹਦਾ ਰੀਜ਼ਨ ਇਹ ਆ ਕਿ ਉੱਥੇ ਵੀ ਫੌਜ ਦੇ ਵਿੱਚ ਜਾਣਾ ਜਿਹੜਾ ਉਹ ਇੱਕ ਏਮ ਹੁੰਦਾ। ਔਰ ਪੰਜਾਬ ਦੇ ਵਿੱਚ ਫੌਜ ਦੇ ਵਿੱਚ ਜਾਣਾ ਮੇਰੀ ਜਾਚੇ ਬਹੁਤ ਵੱਡਾ, ਇੱਥੇ ਤਾਂ ਪ੍ਰਾਊਡ ਸਮਝਿਆ ਜਾਂਦਾ। ਕਈ ਫੈਮਲੀਆਂ ਪੰਜਾਬ ਦੇ ਵਿੱਚ ਹੈਗੀਆਂ ਨੇ, ਉਹਨਾਂ ਦੀਆਂ 3-3 ਪੀੜ੍ਹੀਆਂ, 4-4 ਪੀੜ੍ਹੀਆਂ ਫੌਜ ਦੇ ਵਿੱਚ ਨੇ, ਔਰ ਉਹ ਬੜਾ ਪ੍ਰਾਊਡ ਦੱਸਦੇ ਆ ਕਿ ਇੰਨੀਆਂ ਪੀੜ੍ਹੀਆਂ ਤੋਂ ਅਸੀਂ ਫੌਜ ਦੇ ਵਿੱਚ ਜਿਹੜਾ ਉਹ ਸਰਵ ਕਰ ਰਹੇ ਹਾਂ। ਕਿਉਂਕਿ ਫੌਜ ਦੀ ਨੌਕਰੀ ਕਰਨੀ ਸਿਰਫ ਇਹਨੂੰ ਮਹਿਜ਼ ਆਪਾਂ ਨੌਕਰੀ ਦੇ ਪੁਆਇੰਟ ਆਫ ਵਿਊ ਤੋਂ ਨਹੀਂ ਦੇਖ ਸਕਦੇ। ਇਹ ਇੱਕ ਕਮਿਟਮੈਂਟ ਹੈ ਜਿਹੜੀ ਮੁਲਕ ਦੇ ਪ੍ਰਤੀ। ਤਨਖਾਹ ਤਾਂ ਮਿਲ ਜਾਂਦੀ ਹੈ, ਤਨਖਾਹ ਤਾਂ ਜਿਵੇਂ ਇੱਕ ਇਹਨਾਂ ਦੇ ਬੁਲਾਰੇ ਚੈਨਲ ਦੇ ਉੱਤੇ ਬੈਠੇ ਕਹਿ ਰਹੇ ਸੀਗੇ ਕਿ ਜੀ ਜੇ ਤੁਸੀਂ ਕਾਰਪੋਰੇਟ ਦੇ ਵਿੱਚ ਨੌਕਰੀ ਕਰਦੇ ਹੋ, ਜੇ ਉਹ ਤੁਹਾਨੂੰ 4 ਮਹੀਨੇ ਬਾਅਦ ਕੱਢ ਸਕਦੇ ਆ, ਅਸੀਂ ਤਾਂ 4 ਸਾਲ ਦੀ ਫੇਰ ਗਾਰੰਟੀ ਦੇ ਰਹੇ ਹਾਂ। ਹੱਦ ਹੈ। ਕਾਰਪੋਰੇਟ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸਰਹੱਦ ਦੇ ਉੱਤੇ ਜਾ ਕੇ ਗੋਲੀ ਥੋੜੀ ਖਾਂਦਾ। ਨਹੀਂ ਖਾਂਦਾ। ਇੰਨਾ ਜ਼ਰੂਰ ਹੈ ਕਿ ਕਾਰਪੋਰੇਟ ਵਾਲੇ ਉਹਨਾਂ ਨੂੰ ਇੰਨਾ ਕੁ ਪਰੇਸ਼ਾਨ ਕਰ ਦਿੰਦੇ ਆ ਕਿ ਉਹ ਰਾਤ ਨੂੰ ਸੌਣ ਦੀ ਗੋਲੀ ਜ਼ਰੂਰ ਖਾ ਲੈਂਦਾ। ਦੂਜੀ ਗੋਲੀ ਤਾਂ ਜਿਹੜਾ ਉਹ ਕੋਈ ਜੇਰੇ ਵਾਲਾ ਖਾਊਗਾ ਨਾ, ਨਾਲੇ ਵੋਟਾਂ ਸਰਹੱਦ ਦੇ ਉੱਤੇ ਜਾ ਕੇ ਪਾਈਆਂ, ਕਾਰਪੋਰੇਟ ਨੂੰ ਥੋੜੋ ਪਾਈਆਂ ਲੋਕਾਂ ਨੇ। ਹਾਂ, ਕਾਰਪੋਰੇਟ ਨੂੰ ਥੋੜੀ ਪਾਈਆਂ। ਤੋਂ ਇਸ ਕਰਕੇ ਇੱਥੇ ਦੂਸਰਾ ਇਹਦੇ ਵਿੱਚ ਨਾ ਇੱਕ ਪੱਖ ਬਹੁਤ ਜਿਹੜਾ ਉਹ ਅਜੀਬ ਹੈ ਕਿ ਪੰਜਾਬ ਦੇ ਵਿੱਚ ਇਹਦਾ ਕੋਈ ਵਿਰੋਧ ਨਹੀਂ ਹੋ ਰਿਹਾ। ਕੀ ਪੰਜਾਬੀ ਜਿਹੜੇ ਨੇ ਉਹਨਾਂ ਨੇ ਹੱਥ ਖੜੇ ਕਰ ਲਿਆ ਇਸ ਮਾਮਲੇ 'ਚ, ਔਰ ਉਹਨਾਂ ਨੇ ਇਹ ਸੋਚ ਲਿਆ ਕਿ ਫੌਜ ਦੇ ਵਿੱਚ ਨਹੀਂ ਜਾਣਾ। ਨੌਜਵਾਨ ਵਰਗ ਇਹਦੇ 'ਚ ਕੋਈ ਡਾਊਟ ਨਹੀਂ, ਵੱਡੀ ਗਿਣਤੀ ਦੇ ਵਿੱਚ ਵਿਦੇਸ਼ਾਂ ਨੂੰ ਤੁਰ ਗਿਆ, ਇੱਥੇ ਨਸ਼ਿਆਂ ਦੇ ਵਿੱਚ ਪੈ ਗਿਆ। ਇੱਕ ਜਿਹੜਾ ਪੱਖ ਆ ਇਹ ਟਰੋਲ ਆਰਮੀ ਦਾ ਪਾਰਟ ਬਣ ਗਿਆ, ਉਹ ਤਾਂ ਗਾਲਾਂ ਕੱਢਣ ਜੋਗਾ ਰਹਿ ਗਿਆ ਸੋਸ਼ਲ ਮੀਡੀਆ ਦੇ ਉੱਤੇ। ਉਹਦੇ ਤੋਂ ਬਿਨਾਂ ਉਹ ਹੋਰ ਕੁਝ ਸੋਚਦਾ ਹੀ ਨਹੀਂ, ਕਿਉਂਕਿ ਉਹਦੀ ਸੋਚ ਸੀਮਿਤ ਕਰ ਦਿੱਤੀ ਗਈ। ਉਹ ਪੜ੍ਹਦਾ ਲਿਖਦਾ ਥੋੜੀ ਹੈ ਜੀ, ਉਹ ਜਾਣਦਾ ਥੋੜੀ ਹੈ ਕਿ ਇਹਦੇ ਪਿੱਛੇ ਕੀ ਹੈ। ਉਹਨੇ ਕਿਸੇ ਅਖਬਾਰ ਦਾ ਐਡੀਟੋਰੀਅਲ ਥੋੜੀ ਪੜ੍ਹਨਾ, ਉਹਨੇ ਕਿਸੇ ਅਖਬਾਰ ਦੇ ਵਿੱਚ ਲੱਗਿਆ ਆਰਟੀਕਲ ਥੋੜੀ ਪੜ੍ਹਨਾ, ਉਹਨੇ ਇਹ ਥੋੜੀ ਪੜ੍ਹਨਾ ਕਿ ਇਹਦੇ ਕੀ ਨੁਕਸਾਨ ਹੋਊਗੇ। ਉਹਨੂੰ ਤਾਂ ਜਿਹੜਾ ਟਾਸਕ ਦਿੱਤੀ ਗਈ ਆ ਵੀ ਫਲਾਣੇ ਬੰਦੇ ਨੂੰ ਗਾਲਾਂ ਤੂੰ ਕੱਢਣੀਆਂ ਨੇ, ਬਸ ਜਿਹੜੀਆਂ ਫੇਕ ਆਈਡੀਆਂ ਬਣਾ ਕੇ, ਉਹ ਸਾਡਾ ਨੌਜਵਾਨ ਵਰਗ ਉਧਰ ਲਾ ਦਿੱਤਾ ਗਿਆ। ਔਰ ਇਹ ਕਿਸਾਨ ਅੰਦੋਲਨ ਤੋਂ ਬਾਅਦ ਖਾਸ ਤੌਰ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਲਾਇਆ ਗਿਆ ਤਾਂ ਕਿ ਇਹਨਾਂ ਨੂੰ ਇੱਥੇ ਹੀ ਲੱਗਿਆ ਰਹਿਣ ਦਿਓ। ਇਹੀ ਬਹੁਤਾ ਜਿਹੜਾ ਜੀ ਉਹ ਧਮੱਚੜ ਪਾਉਂਦੇ। ਇਸੇ ਕਰਕੇ ਪੰਜਾਬ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਕੋਈ ਵਿਰੋਧ ਹਾਲ ਦੀ ਘੜੀ ਨਜ਼ਰ ਨਹੀਂ ਆਇਆ ਜੀ। ਸਾਬਕਾ ਫੌਜੀ ਅਫਸਰਾਂ ਨੇ ਵੀ ਅਗਨੀਪਥ ਨੂੰ ਨਕਾਰ ਦਿੱਤਾ ਪਨੂ ਸਾਹਿਬ। ਦੇਖੋ, ਨਕਾਰਨਗੇ, ਜਿਹੜਾ ਵੀ ਕੋਈ ਸਿਆਣਾ ਹੈ ਉਹ ਨਕਾਰੂਗਾ। ਜਿਹੜਾ ਇਹਦਾ ਭਵਿੱਖ ਦੇ ਵਿੱਚ ਪੈਣ ਵਾਲਾ ਪ੍ਰਭਾਵ ਸਮਝਦਾ ਉਹ ਉਹਨੂੰ ਨਕਾਰੂਗਾ। ਔਰ ਜਿਹੜਾ ਕੇਂਦਰ ਦੀ ਸਰਕਾਰ ਦੇ ਵੱਲੋਂ ਅਗਨੀਪਥ ਯੋਜਨਾ, ਇਹਦੇ ਤੇ ਸਾਬਕਾ ਫੌਜੀ ਅਧਿਕਾਰੀਆਂ ਨੇ ਸਵਾਲ ਖੜੇ ਕੀਤੇ ਆ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਗਨੀਪਥ ਦੀ ਨੀਤੀ ਦੀ ਮੁੜ ਸਮੀਖਿਆ ਕਰਨ ਦੀ ਮੰਗ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਤਾਂ ਇਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹੀ ਬੁਲਾਰੇ ਨੇ। ਹਾਂਜੀ, ਬਿਲਕੁਲ। ਉਹ ਤਾਂ ਭਾਰਤੀ ਜਨਤਾ ਪਾਰਟੀ ਦੀ ਹਰ ਕਹੀ ਹੋਈ ਗੱਲ ਦੇ ਉੱਤੇ ਸਹੀ ਪਾਉਣ ਵਾਲਾ ਬੰਦਾ ਰੱਖਿਆ ਉਹਨਾਂ ਨੇ, ਇੱਕ ਪੱਗ ਵਾਲਾ ਵਿਅਕਤੀ। ਔਰ ਉਹਨਾਂ ਇਹ ਗੱਲ ਕਹੀ ਹੈ ਕਿ ਇਹ ਯੋਜਨਾ ਰੈਜੀਮੈਂਟਾਂ ਦੀ ਲੰਬੇ ਸਮੇਂ ਤੋਂ ਮੌਜੂਦ ਜਿਹੜੀ ਵਿਭਿੰਨਤਾ ਉਹਨੂੰ ਕਮਜ਼ੋਰ ਕਰ ਦੂਗੀ ਤੇ ਇੱਕ ਸਿਪਾਹੀ ਲਈ 4 ਸਾਲ ਦੀ ਸੇਵਾ ਬਹੁਤ ਘੱਟ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਲ ਇੰਡੀਆ ਜਿਹੜਾ ਕਲਾਸ ਭਰਤੀ ਨੀਤੀ ਦਾ ਸਖਤ ਵਿਰੋਧ ਕੀਤਾ ਤੇ ਇਹ ਕਿਹਾ ਕਿ ਇਹ ਰੈਜੀਮੈਂਟਾਂ ਦੇ ਲੋਕਾਚਾਰ ਨੂੰ ਘਟਾਊਗੀ। ਰੈਜੀਮੈਂਟਾਂ ਜਿਵੇਂ ਸਿੱਖ ਰੈਜੀਮੈਂਟ, ਡੋਗਰਾ ਰੈਜੀਮੈਂਟ, ਮਦਰਾਸ ਰੈਜੀਮੈਂਟ, ਗੋਰਖਾ ਰੈਜੀਮੈਂਟ, ਮਰਾਠਾ ਰੈਜੀਮੈਂਟ, ਉਹ ਕਹਿੰਦੇ ਕਿ ਇਹਨਾਂ ਦੀਆਂ ਆਪੋ ਆਪਣੀਆਂ ਵੱਖੋ ਵੱਖ ਰੀਤਾਂ ਨੇ ਤੇ ਫੌਜੀ ਦ੍ਰਿਸ਼ਟੀਕੋਣ ਤੋਂ ਇਹ ਬਹੁਤ ਮਹੱਤਵਪੂਰਨ ਨੇ, ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਲੱਗਦਾ। ਉਹਨਾਂ ਨੇ ਕਿਹਾ ਕਿ ਸਿਸਟਮ ਨੇ ਇੰਨੇ ਸਾਲਾਂ ਦੇ ਵਿੱਚ ਜਦੋਂ ਵਧੀਆ ਕੰਮ ਕੀਤਾ, ਵੱਖ-ਵੱਖ ਸੱਭਿਆਚਾਰਕ ਪਿਛੋਕੜ ਵਾਲੇ ਰੰਗਰੂਟਾਂ ਲਈ ਵੱਖਰੇ ਸੱਭਿਆਚਾਰਕ ਮਾਹੌਲ ਦੇ ਵਿੱਚ ਢਲਣਾ ਮੁਸ਼ਕਲ ਹੋਵੇਗਾ। ਉੱਥੇ ਇੰਨੇ ਘੱਟ ਸਮੇਂ ਦੇ ਵਿੱਚ ਕੀ ਉੱਥੋਂ ਜਿਹੜਾ ਉਹ ਗੇਨ ਕਰ ਲਿਆ ਜਾਊਗਾ। ਕੈਪਟਨ ਅਮਰਿੰਦਰ ਸਿੰਘ ਦੀ ਇਹ ਗੱਲ ਬਿਲਕੁਲ ਠੀਕ ਹੈ ਕਿ ਇਹਦਾ ਅਸਰ ਜਿਹੜਾ ਉਹ ਰੈਜੀਮੈਂਟਾਂ ਦੇ ਉੱਤੇ ਪਊਗਾ। ਉਧਰ ਇੰਡੀਅਨ ਮਿਲਟਰੀ ਅਕੈਡਮੀ ਦੇ ਸਾਬਕਾ ਕਮਾਂਡੈਂਟ ਨੇ ਲੈਫਟੀਨੈਂਟ ਜਨਰਲ ਰਿਟਾਇਰਡ RS ਸੁਜਲਾਨਾ, ਉਹਨੇ ਇਹ ਗੱਲ ਕਹੀ ਹੈ ਕਿ ਸਰਕਾਰ ਦੇ ਵੱਲੋਂ 4 ਸਾਲਾਂ ਲਈ ਫੌਜ ਦੇ ਵਿੱਚ ਭਰਤੀ ਕੀਤੇ ਜਾਣ ਵਾਲੇ ਨੌਜਵਾਨਾਂ ਨੂੰ ਪ੍ਰਭਾਵਸ਼ਾਲੀ ਮੌਕਾ
ਪ੍ਰਦਾਨ ਕਰਨ ਦਾ ਦਾਅਵਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਵੱਡਾ ਸਵਾਲ ਤਾਂ ਇਹ ਆ ਕਿ 4 ਸਾਲਾਂ ਤੋਂ ਬਾਅਦ ਸਿਰਫ 25% ਜਵਾਨਾਂ ਨੂੰ ਨੌਕਰੀਆਂ ਤੇ ਕਾਇਮ ਰੱਖਿਆ ਜਾਊਗਾ। ਬਾਕੀ 75% ਬਾਰੇ ਸਰਕਾਰ ਨੇ ਕੀ ਸੋਚਿਆ? ਜੀ ਉਹਨਾਂ ਇਹ ਕਿਹਾ ਕਿ ਜਿਹੜੇ ਅਗਨੀਵੀਰ ਰੱਖੇ ਜਾਣੇ ਨੇ ਉਹਨਾਂ ਨੂੰ ਨੀਮ ਸੁਰੱਖਿਆ ਬਲਾਂ ਜਾਂ ਸੂਬਾਈ ਪੁਲਿਸ ਦੇ ਵਿੱਚ ਪਹਿਲ ਦੇਣ ਦੇ ਦਾਅਵੇ ਤਾਂ ਕੀਤੇ ਜਾ ਰਹੇ ਆ, ਪਰ ਇਹ ਦਾਅਵੇ ਅਕਸਰ ਫਿੱਕੇ ਪੈ ਜਾਂਦੇ ਆ। 22 ਤੋਂ 25 ਸਾਲ ਦੀ ਉਮਰ ਦੇ ਵਿੱਚ ਰਿਟਾਇਰ ਹੋਣ ਵਾਲੇ ਜਵਾਨ ਜਦੋਂ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਹੋਣਗੇ ਤਾਂ ਇਹਦੇ ਗਲਤ ਸਿੱਟੇ ਨਿਕਲ ਸਕਦੇ ਆ। ਇਹ ਗੱਲ ਜਿਹੜੀ ਆ ਇਹ ਸਾਬਕਾ ਕਮਾਂਡੈਂਟ ਜਿਹੜੇ ਲੈਫਟੀਨੈਂਟ ਜਨਰਲ ਨੇ ਰਿਟਾਇਰਡ RS ਸੁਜਲਾਨਾ ਨੇ ਕਹੀ ਹੈ ਜੀ। ਇਹ ਬਹੁਤ ਇਹਦਾ ਇੱਕ ਅਹਿਮ ਪੱਖ ਹੈ ਕਿ ਹਥਿਆਰਾਂ ਦੀ ਟ੍ਰੇਨਿੰਗ ਵਾਲੇ ਕਿੱਥੇ ਜਾਣਗੇ। ਔਰ ਇਹ ਬਹੁਤ ਵੱਡਾ ਪੁਆਇੰਟ ਹੈ ਕਿ ਕੀ ਉਹ ਫਿਰ ਸ਼ਾਰਪ ਸ਼ੂਟਰ ਬਣਨਗੇ ਜਾਂ ਉਹ ਲੁੱਟਾ ਖੋਹਾਂ ਵਾਲੇ ਪਾਸੇ ਨੂੰ ਜਾਣਗੇ, ਕੀ ਕਰਨਗੇ ਉਹ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਪਰ ਸਵਾਲ ਇਹ ਹੈ ਕਿ ਇਹਦੇ ਉੱਤੇ ਜਿਹੜੀ ਚਰਚਾ ਨਹੀਂ ਹੋ ਰਹੀ ਕਿ ਕਿਵੇਂ ਇਹ ਕਿਵੇਂ ਪੋਸੀਬਲ ਹੋ ਸਕਦਾ ਹੈ ਕਿ 4 ਸਾਲਾਂ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਉਹ ਠੀਕ ਹੋ ਜਾਊਗਾ। ਮੇਜਰ ਜਨਰਲ ਰਿਟਾਇਰਡ ਨੇ PS ਭਾਟੀਆ, ਉਹ ਇਹ ਕਹਿੰਦੇ ਆ ਕਿ ਸਿਖਲਾਈ ਦੇ 6 ਮਹੀਨੇ ਕੱਢ ਦਿੱਤੇ ਜਾਣ ਤਾਂ ਬਾਕੀ 3.5 ਸਾਲ ਦਾ ਸਮਾਂ ਬਚਦਾ। ਇਹਦੇ ਵਿੱਚ ਆਮ ਫੌਜੀ ਨੂੰ 1 ਸਾਲ ਦੇ ਵਿੱਚ 3 ਮਹੀਨਿਆਂ ਦੀ ਛੁੱਟੀ ਦੀ ਵਿਵਸਥਾ ਹੈ। ਜੇ ਜਵਾਨਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ ਤਾਂ ਇਹ ਵਿਤਕਰਾ ਮੰਨਿਆ ਜਾਊਗਾ। ਜੇ ਬਰਾਬਰ ਦੀ ਛੁੱਟੀ ਦਿੱਤੀ ਜਾਂਦੀ ਹੈ ਤੇ 1 ਸਾਲ ਛੁੱਟੀਆਂ ਦੇ ਵਿੱਚ ਲੰਘ ਜਾਊਗਾ ਤੇ ਰਹਿ ਗਿਆ ਪਿੱਛੇ 2.5 ਸਾਲ ਜੀ। ਔਰ 2.5 ਸਾਲਾਂ ਤੋਂ ਬਾਅਦ ਤੁਸੀਂ ਜਿਹੜਾ ਜੀ ਉਹਨੂੰ ਘਰ ਤੋੜ ਦਿਓਗੇ। ਇਹ ਕਿੱਧਰ ਦਾ? ਮੇਰੀ ਚਾਚੇ ਇਹਦੇ ਵਿੱਚ ਇੰਨੀਆਂ ਕੁ ਊਣਤਾਈਆਂ ਨੇ ਇਸ ਸਭ ਕਾਸੇ ਦੇ। ਇਹ ਕਾਲੀ ਕਾਦੀ ਪਈ ਸੀਗੀ ਜੀ ਅਗਨੀਪਤ ਜਿਹੜਾ ਉਹ ਲਿਆਉਣ ਦੀ। ਇਹਦੇ ਅਸਲ ਦੇ ਵਿੱਚ ਜਿਹੜੀ ਪਿਛਲੀ ਕਹਾਣੀ ਹੈ ਨਾ ਜੀ ਉਹ ਕੋਈ ਨਾ ਕੋਈ ਹੋਰ ਨਿਕਲਣੀ ਆ। ਹਾਂ, ਜਿਹੜੇ ਸਾਬਕਾ ਜਨਰਲ ਨੇ ਉਹਦੀ ਗੱਲ ਇਸ ਪੱਖੋਂ ਮੈਂ ਸਮਝਦਾ, ਉਹ ਕਹਿੰਦਾ ਜਦੋਂ ਕੋਈ ਚੀਜ਼ ਗਰਾਊਂਡ ਦੇ ਉੱਤੇ ਆਉਂਦੀ ਹੈ ਫਿਰ ਪਤਾ ਲੱਗਦਾ ਕਿ ਇਹਦੇ ਨੈਗੇਟਿਵ ਪੋਜ਼ਿਟਿਵ ਕੀ ਨੇ। ਜੀ 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 ਜੀ, ਚਲੋ ਦੇਖਦੇ ਆ ਇਹਦੇ ਨੈਗੇਟਿਵ ਪੋਜ਼ਿਟਿਵ ਕੀ ਨੇ, ਪਰ ਫਿਲਹਾਲ ਜ਼ਿਆਦਾ ਨੈਗੇਟਿਵ ਨਜ਼ਰ ਆ ਰਿਹਾ। ਪਨੂ ਸਾਹਿਬ, ਪੁਲਿਸ ਰਿਮਾਂਡ ਦੇ ਦੌਰਾਨ ਲਾਰੈਂਸ ਬਿਸ਼ਨੋਈ ਨੇ ਕਈ ਖੁਲਾਸੇ ਕੀਤੇ ਆ ਜੀ। ਦੇਖੋ ਇਸ ਵੇਲੇ ਜਿਹੜਾ ਲਾਰੈਂਸ ਬਿਸ਼ਨੋਈ ਆ ਇਹ ਪੁਲਿਸ ਕੋਲੇ ਆ, ਪੰਜਾਬ ਪੁਲਿਸ ਦੇ ਕੋਲੇ ਅੱਜ ਤੀਜਾ ਦਿਨ ਚੱਲ ਪਿਆ। 7 ਦਿਨ ਦੇ ਰਿਮਾਂਡ ਦੇ ਉੱਤੇ ਆ। ਕਹਿੰਦੇ ਆ ਕਿ ਜਿਹੜੇ ਕੁਝ ਸੂਤਰ ਨੇ ਵੀ ਇਹਨੇ ਆਉਂਦਿਆਂ ਪੁਲਿਸ ਨੂੰ ਇਹ ਗੱਲ ਕਹੀ, ਮੈਨੂੰ ਮਾਰਿਓ ਕੁੱਟਿਓ ਨਾ, ਦੱਸ ਮੈਂ ਸਾਰਾ ਕੁਝ ਦਊਂਗਾ ਜੀ, ਕਿਉਂਕਿ ਇਹ ਤਾਂ ਸਰਕਸ ਦੇ ਸ਼ੇਰ ਨੇ। ਇਹ ਫੋਨ ਫਾਨ ਦੇ ਉੱਤੇ ਜਿਹੜੇ ਇਹ ਧਮਕੀਆਂ ਦੇਣ ਵਾਲੇ ਨੇ, ਇਦੋਂ ਵੱਧ ਹੋਰ ਕੁਝ ਬਹੁਤਾ ਕਰ ਨਹੀਂ ਸਕਦੇ। ਇਹ ਕਿਹਾ ਜਾ ਰਿਹਾ ਕਿ ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਕੁਝ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਹੁਣ ਅੱਗੇ ਵੱਧ ਰਹੀ ਪ੍ਰਤੀਤ ਹੁੰਦੀ ਹੈ। ਇੱਕ ਤਾਂ ਗੋਲਡੀ ਬਰਾੜ ਜਿਹੜਾ ਉਹਦੇ ਜੀਜੇ ਨੂੰ ਹੁਸ਼ਿਆਰਪੁਰ ਜੇਲ੍ਹ ਦੇ ਵਿੱਚੋਂ ਲਿਆਂਦਾ, ਗੁਰਿੰਦਰ ਗੋਰਾ, ਉਹ ਵੀ ਗੈਂਗਸਟਰ ਆ। ਇਹਨੇ ਉਹਦਾ ਨਾਂ ਲਿਆ ਸੀ, ਉਹਦੇ ਸਾਹਮਣੇ ਬਿਠਾ ਕੇ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਆ। ਔਰ ਇਹ ਵੀ ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜੇ ਇਹ ਲੋਕ, ਜਿਹੜਾ ਇੱਕ ਐਪ ਹੈ ਫੋਨ ਕਾਲਿੰਗ ਦੇ ਵਾਸਤੇ ਯੂਜ਼ ਕੀਤਾ ਜਾਂਦਾ, ਉਹਦੀ ਵਰਤੋਂ ਕਰਕੇ 3 ਵੇ ਤੇ ਨਹੀਂ ਬਲਕਿ 3-3 4-4 ਜਾਣੇ ਅੱਗੇ ਤੋਂ ਅੱਗੇ ਇਕੱਠੇ ਗੱਲ ਕਰਕੇ ਪੂਰੀ ਸਕੀਮ ਬਣਾਉਂਦੇ ਸੀ। ਇਹ ਵੀ ਇਹਨੇ ਮੰਨਿਆ ਕਿ ਜਨਵਰੀ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਦੇ ਸਾਰੀ ਯੋਜਨਾ ਜਿਹੜੀ ਉਹ ਬਣਾਈ ਗਈ ਸੀਗੀ। ਔਰ ਉਦੋਂ ਤੋਂ ਸੰਦੀਪ ਕੇਕੜਾ ਨੂੰ ਉਹਦੀ ਰੇਕੀ ਕਰਨ ਦੇ ਵਾਸਤੇ ਲਾਤਾ ਸੀਗਾ। ਉਹ ਕਹਿੰਦਾ ਕਿ ਸੰਦੀਪ ਕੇਕੜਾ ਮਿੰਟ ਦੀ ਜਾਣਕਾਰੀ ਉਹਨਾਂ ਨੂੰ ਪ੍ਰੋਵਾਈਡ ਕਰ ਰਿਹਾ ਸੀਗਾ। ਪੁਲਿਸ ਹੁਣ ਗੈਂਗਸਟਰ ਪਵਨ ਬਿਸ਼ਨੋਈ, ਮੋਨੂ ਡਾਗਰ, ਨਸੀਬ ਖਾਨ, ਮਨਪ੍ਰੀਤ ਜਿਹੜਾ ਮੰਨਾ ਭਾਊ ਆ, ਉਹਨੂੰ ਪੁੱਛ ਪੜਤਾਲ ਦੇ ਵਾਸਤੇ ਲਿਆ ਸਕਦੀ ਹੈ। ਇਹ ਸਾਰੇ ਦੇ ਸਾਰੇ ਜੇਲ੍ਹ 'ਚ ਨੇ ਔਰ ਇਹਦੇ ਸਾਹਮਣੇ ਬਿਠਾ ਕੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਊਗੀ। ਔਰ ਕੋਈ ਦਰਜਨ ਤੋਂ ਵੱਧ ਜਿਹੜੇ ਸਵਾਲ ਨੇ ਉਹ ਬਾਰ-ਬਾਰ ਲਾਰੈਂਸ ਬਿਸ਼ਨੋਈ ਤੋਂ ਪੁੱਛੇ ਜਾ ਰਹੇ ਨੇ ਵੀ ਉਹ ਕਿਤੇ ਥਿੜਕਦਾ ਇਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ। ਸਲਮਾਨ ਖਾਨ ਵਾਲਾ ਸਵਾਲ ਵੀ ਪੁੱਛਿਆ ਜਾ ਰਿਹਾ ਕਿ ਉਹਨੂੰ ਮਾਰਨ ਦੀ ਧਮਕੀ ਦੇਣ ਦੇ ਪਿੱਛੇ ਕਾਰਨ ਕੀ ਸੀ।
ਜੀ ਕਿ ਉਹਨੇ ਜਿਹੜੀ ਸਿਰਫ ਇਹ ਫਰੌਤੀ ਦੇ ਵਾਸਤੇ ਧਮਕਾਇਆ ਜਾਂ ਉਹਦਾ ਕੋਈ ਹੋਰ ਜਿਹੜਾ ਉਹ ਕਾਰਨ ਹੈ। ਜੀ ਉਹਦਾ ਸੋਸ਼ਲ ਮੀਡੀਆ ਅਕਾਊਂਟ ਕੌਣ ਚਲਾ ਰਿਹਾ, ਕਿਉਂਕਿ ਉਹ ਤਾਂ ਜੇਲ੍ਹ ਦੇ ਵਿੱਚ ਬੈਠਾ ਹੈ। ਇਹ ਸਵਾਲ ਉਹਨੂੰ ਕੀਤਾ ਜਾ ਰਿਹਾ। ਇਹਦੇ ਵਿੱਚ ਇਹ ਵੀ ਪਤਾ ਲੱਗਾ ਕਿ ਜਿਹੜੇ ਹਥਿਆਰ ਨੇ ਉਹ ਇਹਨਾਂ ਨੇ ਦੱਬ ਦਿੱਤੇ ਸੀ ਪੰਜਾਬ ਹਰਿਆਣਾ ਸਰਹੱਦ ਤੇ, ਅਜੇ ਉਹ ਬਰਾਮਦ ਨਹੀਂ ਹੋਏ। ਨਹੀਂ ਇਹ ਕਿਹਾ ਜਾ ਸਕਦਾ ਕਿ ਸ਼ਾਇਦ ਅਜੇ ਪੁਲਿਸ ਬਰਾਮਦ, ਪਤਾ ਤੁਹਾਨੂੰ ਲੱਗ ਗਿਆ ਹੋਊਗਾ ਜਾਂ ਬਰਾਮਦ ਕਰ ਵੀ ਲਏ ਹੋਣਗੇ, ਤਾਂ ਜਦੋਂ ਇਹਦਾ ਰਿਮਾਂਡ ਖਤਮ ਹੋਊਗਾ ਉਦੋਂ ਉਹ ਆਖੂਗੀ ਕਿ ਹਥਿਆਰ ਅਜੇ ਬਰਾਮਦ ਕਰਨੇ ਆ, ਉਹਦਾ ਰਿਮਾਂਡ ਫੇਰ ਦਿੱਤਾ ਜਾਵੇ। ਜੀ ਕਿਉਂਕਿ ਪੁਲਿਸ ਨੇ ਛੇਤੀ ਕੀਤਿਆਂ ਹੁਣ ਇਹਨੂੰ ਰਿਮਾਂਡ ਦੇ ਉੱਤੋਂ ਛੱਡਣਾ ਨਹੀਂਗਾ ਜੀ, ਜਿੰਨੀ ਦੇਰ ਤੱਕ ਇਹ ਸਾਰਾ ਕੁਝ ਬੋਲ ਨਹੀਂ ਦਿੰਦਾ, ਸਾਰੀ ਗੱਲ ਜਿਹੜੀ ਉਹ ਕਹਿ ਨਹੀਂ ਦਿੰਦਾ। ਇੱਕ ਗੱਲ ਇਹਨੇ ਵੱਡੇ ਪੱਧਰ ਦੇ ਉੱਤੇ ਮੰਨ ਲਈ ਆ ਜੀ ਕਿ ਜਿਹੜੇ ਪੰਜਾਬੀ ਕਲਾਕਾਰ ਨੇ, ਸਿੰਗਰ ਤੇ ਫਿਲਮਾਂ ਦੇ ਵਿੱਚ ਕੰਮ ਕਰਨ ਵਾਲੇ, ਉਹਨਾਂ ਤੋਂ ਮੋਟੀਆਂ ਫਰੌਤੀਆਂ ਇਹ ਇਕੱਠੀਆਂ ਕਰਦੇ ਸੀਗੇ। ਜੀ ਆਪਾਂ ਕਈ ਵਾਰੀ ਇਹ ਗੱਲ ਕੀਤੀ ਹੈ ਕਿ ਜਿਹੜੇ ਸਿੰਗਰ ਨੇ ਉਹ ਮੰਨਦੇ ਨਹੀਂ ਹੈਗੇ, ਪਰ ਇਹ ਰਿਐਲਿਟੀ ਆ ਕਿ ਇਹ ਸਾਰਿਆਂ ਨੂੰ ਫਰੌਤੀ ਦੇਣੀ ਪੈ ਰਹੀ ਹੈ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ। ਇਹਨਾਂ ਨੇ ਹੀ ਸਿਰ ਤੇ ਚੜਾਏ ਆ। ਜੇ ਇਹ ਫਰੌਤੀਆਂ ਦੇ ਮਾਮਲੇ ਤੇ ਦੱਸ ਦਿੰਦੇ ਤੇ ਘੱਟੋ ਘੱਟ ਪਹਿਲੇ ਸ਼ੁਰੂਆਤੀ ਦੌਰ ਦੇ ਵਿੱਚ ਕਾਬੂ ਆ ਸਕਦੇ ਸੀ। ਇਹ ਦੱਸਦੇ ਤਾਂ ਨਹੀਂਗੇ ਕਿ 2 ਨੰਬਰ ਦਾ ਪੈਸਾ ਉਹਦੇ ਚ ਬਹੁਤ ਇਨਵੋਲਵ ਹੈ। ਇਹਨਾਂ ਨੇ ਉਹ ਟੈਕਸ ਵਗੈਰਾ ਨਹੀਂ ਭਰਨਾ ਹੁੰਦਾ, ਫਿਰ ਇਹ ਪਤਾ ਲੱਗ ਜਾਊਗਾ ਕਿ ਅਸੀਂ ਇੰਨੇ ਪੈਸੇ ਤੇ ਸਾਨੂੰ ਇਹ ਚੱਕਰ ਪਊਗਾ, ਤੁਸੀਂ ਇੰਨੇ ਪੈਸੇ ਕਿੱਥੋਂ ਲੈ ਆਏ। ਬਿਲਕੁਲ। ਇਹਨੇ ਸਾਰਿਆਂ ਦੇ ਨਾਮ ਹੁਣ ਦੱਸ ਦਿੱਤੇ ਆ ਕਿ ਕਿਹਨੇ ਸਾਨੂੰ ਫਰੌਤੀ ਦਿੱਤੀ, ਕਿਹਦੇ ਤੋਂ ਅਸੀਂ ਕਿੰਨੀ ਫਰੌਤੀ ਜਿਹੜੀ ਉਹ ਮੰਗੀ। ਔਰ ਇਸ ਦੀ ਉਮੀਦ ਹੈ ਕਿ ਪੁਲਿਸ ਇਹਦੇ ਸੰਬੰਧੀ ਖੁਲਾਸਾ ਜ਼ਰੂਰ ਕਰੂਗੀ ਜੀ, ਵੀ ਕਿਹੜੇ ਸੀ ਤੇ ਕਿਹਦੇ ਤੋਂ ਕਿੰਨਾ ਪੈਸਾ ਲਿਆ। ਜੀ ਅਗਲੀ ਖਬਰ ਵੱਲ ਵਧੀਏ ਪੰਨੂ ਸਾਹਿਬ, ਗੱਲ ਕਰੀਏ ਸੰਗਰੂਰ ਲੋਕ ਸਭਾ ਚੋਣ ਦੀ। ਚੋਣ ਮੈਦਾਨ ਜਿਹੜਾ ਉਹ ਭਖਿਆ ਪਿਆ ਪੂਰਾ ਜੀ। ਦੇਖੋ ਇਹ ਜਿਹੜਾ ਇਸ ਵੇਲੇ ਚੋਣ ਮੈਦਾਨ ਹੈ, ਉੱਥੇ ਸਰਗਰਮੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ। ਮੁੱਦਾ ਰਹਿਤ ਜੀ ਚੋਣ ਹੈ, ਮੁੱਦਾ ਹੈ ਨਹੀਂਗਾ ਕੋਈ ਵੀ ਉੱਥੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਵੀ ਹੁਣ ਚੋਣ ਪ੍ਰਚਾਰ ਦੇ ਵਿੱਚ ਕੁੱਦੇ ਆ। ਕੱਲ ਉਹਨਾਂ ਰੋਡ ਸ਼ੋਅ ਜਿਹੜਾ ਭਦੌੜ ਵਾਲੀ ਸਾਈਡ ਤੋਂ ਸ਼ੁਰੂ ਕੀਤਾ, ਅੱਜ ਵੀ ਉਹਨਾਂ ਦਾ ਰੋਡ ਸ਼ੋਅ ਜਿਹੜਾ ਉਹ ਜਾਰੀ ਰਹੂਗਾ। ਕੁਝ ਥਾਵਾਂ ਦੇ ਉੱਤੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਵਿਰੋਧ ਵੀ ਕੀਤਾ। ਜਿਹੜੇ ਇੱਥੇ ਆਮ ਆਦਮੀ ਪਾਰਟੀ ਦਾ ਚੋਣ ਦਫ਼ਤਰ ਹੈ, ਉੱਥੇ ਉਹਨਾਂ ਨੇ ਵਿਰੋਧ ਕੀਤਾ। ਮੁੜ ਕੇ ਜਦੋਂ ਮੀਟਿੰਗ ਸੈੱਟ ਹੋਈ ਤੇ ਉਸ ਤੋਂ ਬਾਅਦ ਇਹ ਕੁਝ ਸ਼ਾਂਤ ਹੋਏ। ਜਿਹੜੀਆਂ ਕਰੋਨਾ ਭੱਤਾ ਕੱਟਣ ਦੇ ਖਿਲਾਫ ਆਸ਼ਾ ਵਰਕਰਾਂ ਨੇ ਉਹਨਾਂ ਨੇ ਵੀ ਕੱਲ ਰੋਸ ਮੁਜ਼ਾਹਰਾ ਕੀਤਾ। ਕੁਝ ਟੈਂਕੀ ਦੇ ਉੱਤੇ ਜਿਹੜੇ ਦੀ ਉਹ ਚੜੇ ਹੋਏ ਨੇ ਪੀਟੀਆਈ ਅਧਿਆਪਕ, ਉਹਨਾਂ ਦਾ ਵੀ ਧਰਨਾ ਜਾਰੀ ਹੈ। ਉਧਰ ਜਗਤਾਰ ਸਿੰਘ ਹਵਾਰਾ ਹੋਰਾਂ ਨੇ ਇੱਕ ਚਿੱਠੀ ਜਾਂ ਜਿਹੜੀ ਇੱਕ ਅਪੀਲ ਹੈ ਉਹ ਕੀਤੀ ਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਵੋਟਾਂ ਪਾਈਆਂ ਜਾਣ। ਇਹ ਕਿਹਾ ਕਿ ਜਿਹੜਾ ਸਰਬੱਤ ਖਾਲਸਾ ਸੀ ਉਹਦੇ ਵਿੱਚ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਉਹਨੂੰ ਜਥੇਦਾਰ ਥਾਪਿਆ ਗਿਆ ਸੀ। ਉਹ ਆਪਣਾ ਫਰਜ਼ ਸਮਝਦੇ ਆ, ਸੰਗਤ ਨੂੰ ਅਪੀਲ ਕਰਦੇ ਆ ਕਿ ਸਿਮਰਨਜੀਤ ਸਿੰਘ ਮਾਨ ਨੂੰ ਹਮਾਇਤ ਕੀਤੀ ਜਾਵੇ ਤੇ ਉਹਨੂੰ ਵੋਟਾਂ ਪਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਵੇ ਜੀ। ਦੂਜੇ ਪਾਸੇ ਜਿਹੜਾ ਰਾਜੋਆਣਾ ਹੈ, ਬਲਵੰਤ ਸਿੰਘ ਰਾਜੋਆਣਾ, ਉਹਦੀ ਚਿੱਠੀ ਆ ਗਈ ਲੰਮੀ ਚੌੜੀ। ਉਹਦੇ ਵਿੱਚ ਤਰਕੇ ਦਿੱਤੇ ਆ ਕਿ ਆਮ ਆਦਮੀ ਪਾਰਟੀ ਨੂੰ ਵੋਟਾਂ ਇਸ ਕਰਕੇ ਨਾ ਪਾਈਆਂ ਜਾਣ ਵੀ ਇਹ ਦਿੱਲੀ ਤੋਂ ਚੱਲਦੀ ਆ, ਕਾਂਗਰਸ ਨੂੰ ਵੋਟਾਂ ਇਸ ਕਰਕੇ ਨਾ ਪਾਈਆਂ ਜਾਣ ਕਿ ਉਹ ਸਾਕਾ ਨੀਲਾ ਤਾਰਾ ਦੇ ਵਾਸਤੇ ਜ਼ਿੰਮੇਵਾਰ ਹੈ, ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਇਸ ਕਰਕੇ ਨਾ ਪਾਈਆਂ ਜਾਣ ਕਿ ਉਹਨੇ ਕਿਸਾਨਾਂ ਤੇ ਤਸ਼ੱਦਦ ਕੀਤਾ ਤੇ 700 ਕਿਸਾਨ ਸ਼ਹੀਦ ਹੋ ਗਏ। ਸਿਮਰਨਜੀਤ ਸਿੰਘ ਮਾਨ ਨੂੰ ਕਹਿੰਦਾ ਕਿ ਵੋਟਾਂ ਇਸ ਕਰਕੇ ਨਾ ਪਾਈਆਂ ਜਾਣ ਵੀ ਸਿਮਰਨਜੀਤ ਸਿੰਘ ਮਾਨ ਏਜੰਸੀਆਂ ਦਾ ਬੰਦਾ ਜੀ। ਉਹਨੇ ਆਪਣੀ ਚਿੱਠੀ ਦੇ ਵਿੱਚ ਲਿਖਿਆ ਕਿ ਸਿਮਰਨਜੀਤ ਸਿੰਘ ਮਾਨ ਤਾਂ ਮਹਿਜ਼ ਜਿਹੜਾ ਉਹ ਪੈਸੇ ਇਕੱਠੇ ਕਰਨਾ ਉਹਦਾ ਮਕਸਦ ਹੈ। ਹਰੇਕ ਚੋਣ ਉਹਨੇ ਏਜੰਸੀਆਂ ਦੇ ਕਹੇ ਦੇ ਉੱਤੇ ਲੜਨੀ ਹੁੰਦੀ ਹੈ ਤੇ ਪੈਸੇ ਇਕੱਠੇ ਕਰਨੇ ਹੁੰਦੇ ਆ। ਇਹ ਬਲਵੰਤ ਸਿੰਘ ਰਾਜੋਆਣਾ ਆਪਣੀ ਚਿੱਠੀ ਦੇ ਵਿੱਚ ਲਿਖਦਾ। ਇਹ ਵੀ ਲਿਖਦਾ ਕਿ ਜਿਹੜੀਆਂ ਭਾਰਤ ਦੀ ਸਰਕਾਰ ਹੈ ਉਹਨੇ ਤਾਂ ਸਾਰੇ ਵੀਜ਼ੇ ਜਿਹੜੇ ਨੇ ਉਹ ਸਿਮਰਨਜੀਤ ਸਿੰਘ ਮਾਨ ਨੂੰ ਜਾਰੀ ਕੀਤੇ ਹੋਏ ਨੇ ਵੱਖ-ਵੱਖ ਮੁਲਕਾਂ ਦੇ, ਤੇ ਉਹਨੇ ਪੈਸੇ ਇਕੱਠੇ ਕਰਨੇ ਆ। ਸਿਰਫ ਇਸ ਕਰਕੇ ਵੋਟਾਂ ਜਿਹੜੀਆਂ ਨੇ ਉਹ ਪਾਈਆਂ ਜਾਣ ਉਹਦੀ ਮੂੰਹ ਬੋਲੀ ਭੈਣ ਕਮਲਜੀਤ ਕੌਰ ਨੂੰ। ਇਹ ਵੀ ਕਿਹਾ ਕਿ ਉਹਦੇ ਨਾਲ ਫਿਰ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਹ ਪੱਧਰਾ ਹੋਊਗਾ।
ਜੀ ਸਵਾਲ ਇਹ ਆ ਕਿ ਜੇ ਇੱਕ ਮੈਂਬਰ ਪਾਰਲੀਮੈਂਟ ਜਿਹੜੀ ਆ ਜਿਹੜਾ ਕੋਈ ਚੁਣਿਆ ਜਾਂਦਾ, ਜੇ ਉਹਦੇ ਨਾਲ ਬੰਦੀ ਸਿੰਘ ਰਿਹਾ ਹੋਣੇ ਆ, ਫਿਰ ਤਾਂ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਹੈਗੇ ਆ। ਹੁਣੇ ਰਾਜ ਸਭਾ ਦੇ ਮੈਂਬਰ ਵਜੋਂ ਰਿਟਾਇਰ ਹੋਏ ਆ ਬਲਵਿੰਦਰ ਸਿੰਘ ਭੂੰਦੜ, ਸੁਖਦੇਵ ਸਿੰਘ ਢੀਂਡਸਾ ਤੇ ਬਾਕੀ ਅਕਾਲੀ ਦਲ ਦੇ ਜਿਹੜੇ ਸਾਥੀ ਇਹਨਾਂ ਦੇ। ਉਦੋਂ ਤਾਂ ਇਹਨਾਂ ਨੇ ਕਦੀ ਇਹ ਮੁੱਦਾ ਜਿਹੜਾ ਨਾ ਰਾਜ ਸਭਾ 'ਚ ਉਠਾਇਆ, ਨਾ ਪਾਰਲੀਮੈਂਟ ਦੇ ਵਿੱਚ ਉਠਾਇਆ, ਨਾ ਵਿਧਾਨ ਸਭਾ ਦੇ ਵਿੱਚ ਉਠਾਇਆ। ਬਲਕਿ ਜਦੋਂ ਇੱਕ ਵਾਰੀ ਜੇਲ੍ਹਾਂ ਤਬਦੀਲ ਕਰਨ ਦੀ ਗੱਲ ਚੱਲੀ ਸੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਕੋਲੇ ਗ੍ਰਹਿ ਮੰਤਰਾਲਾ ਸੀ, ਇਹਨਾਂ ਨੇ ਵਿਰੋਧ ਕੀਤਾ ਸੀਗਾ ਕਿ ਇੱਥੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਹੀਂ ਲਿਆਂਦੇ ਜਾਣੇ ਚਾਹੀਦੇ। ਹੁਣ ਇਹਨਾਂ ਨੂੰ ਬੰਦੀ ਸਿੰਘਾਂ ਦਾ ਜਿਹੜਾ ਜੀ ਉਹ ਕਿੱਥੋਂ ਚੇਤਾ ਆ ਗਿਆ। ਤੋ ਇਸ ਕਰਕੇ ਉਹ ਮੰਗਤਾ ਰਹੇ ਆ ਵੋਟਾਂ ਇਸ ਗੱਲ ਦੇ ਉੱਤੇ ਕਿ ਬੰਦੀ ਸਿੰਘ ਰਿਹਾ ਹੋ ਜਾਣਗੇ। ਜੇ ਤੁਸੀਂ ਵੋਟਾਂ, ਬੰਦੀ ਸਿੰਘ ਰਿਹਾ ਕਿਵੇਂ ਹੋ ਜਾਣਗੇ ਜੀ? ਇਹ ਸਮਝ ਤੋਂ ਪਰੇ ਵਾਲੀ ਗੱਲ ਹੈ। ਟੈਕਨੀਕਲੀ ਚੀਜ਼ ਦੇ ਉੱਤੇ ਅਜੇ ਵੀ ਇਹਨਾਂ ਚੋਂ ਕੋਈ ਨਹੀਂ ਆ ਰਿਹਾ। ਉਹ 11 ਮੈਂਬਰੀ ਕਮੇਟੀ ਜਿਹੜੀ ਬਣੀ ਸੀ ਉਹ ਖਿੰਡਰ ਪੁੰਡਰ ਗਈ ਤੇ ਨਾ ਉਹਨੇ ਪ੍ਰਧਾਨ ਮੰਤਰੀ ਤੋਂ ਸਮਾਂ ਮੰਗਿਆ, ਨਾ ਰਾਸ਼ਟਰਪਤੀ ਤੋਂ ਸਮਾਂ ਮੰਗਿਆ, ਨਾ ਗ੍ਰਹਿ ਮੰਤਰੀ ਤੋਂ ਸਮਾਂ ਮੰਗਿਆ, ਨਾ ਮੁੱਖ ਮੰਤਰੀਆਂ ਤੋਂ ਸਮਾਂ ਜਿਹੜਾ ਉਹ ਮੰਗਿਆ। ਉਹ ਕਹਾਣੀ ਉੱਥੇ ਦੀ ਉੱਥੇ ਰਹਿ ਗਈ। 21 ਤਰੀਕ ਲਾਸਟ ਹੈ ਚੋਣ ਪ੍ਰਚਾਰ ਦੀ, ਉਦਣ ਤੱਕ ਇਹਨਾਂ ਨੂੰ ਬੰਦੀ ਸਿੰਘ ਯਾਦ ਰਹਿਣੇ ਆ। ਉਦੋਂ ਬਾਅਦ ਕਿਸੇ ਨੇ ਨਾਮ ਵੀ ਨਹੀਂ ਲੈਣਾ, ਤੁਸੀਂ ਖੁਦ ਨੋਟ ਕਰ ਲੈਣਾ ਜੀ। ਬਲਡੋਜ਼ਰਾਂ ਨਾਲ ਜਿਹੜੇ ਘਰ ਢਾਏ ਜਾ ਰਹੇ ਆ, ਪਨੂ ਸਾਹਿਬ, ਸੁਪਰੀਮ ਕੋਰਟ ਨੇ ਤਾਂ ਚੁੱਪ ਤੋੜਤੀ ਹੈ, ਤੇ ਪਰ ਵਿਰੋਧੀ ਧਿਰਾਂ ਜਾਂ ਦੇਸ਼ ਦੇ ਜਿਹੜੇ ਹੋਰ ਬੁੱਧੀਜੀਵੀ ਵਰਗ ਹੈ ਉਹ ਕਦੋਂ ਚੁੱਪ ਤੋੜੂਗਾ ਜੀ? ਉਹ ਚੁੱਪ ਨੇ ਅਜੇ ਵੀ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਦੇ ਵਿੱਚ ਪਿਛਲੇ ਹਫ਼ਤੇ ਵੱਖ-ਵੱਖ ਥਾਈਂ ਹੋਈ ਹਿੰਸਾ ਦੇ ਮੁਲਜ਼ਮਾਂ ਦੇ ਘਰ ਢਾਉਣ ਦੀ ਕਾਰਵਾਈ ਨੂੰ ਗੈਰ ਕਾਨੂੰਨੀ ਦੱਸਦੀਆਂ ਜਿਹੜੀਆਂ ਪਟੀਸ਼ਨਾਂ ਨੇ, ਉਹਨਾਂ ਦੇ ਤੇ ਯੂਪੀ ਸਰਕਾਰ ਤੇ ਜਿਹੜੀਆਂ ਇਹਨਾਂ ਦੀਆਂ ਵਿਕਾਸ ਅਥਾਰਟੀ ਨੇ ਉਹਨਾਂ ਤੋਂ 3 ਦਿਨਾਂ ਦੇ ਵਿੱਚ ਜਵਾਬ ਮੰਗ ਲਿਆ। ਵੈਸੇ ਇੱਕ ਸਵਾਲ ਇਸ ਵੇਲੇ ਹੋਰ ਵੱਡਾ ਹੋ ਰਿਹਾ ਕਿ ਜਿਹੜੇ ਆ ਵਿਰੋਧ ਕਰ ਰਹੇ ਆ ਅਗਨੀਪਥ ਦਾ, ਅਗਨੀਵੀਰ ਵੀ, ਵੀਡੀਓ ਤਾਂ ਇਹਨਾਂ ਦੀਆਂ ਵੀ ਸਾਰੀਆਂ ਸਾਹਮਣੇ ਆ ਰਹੀਆਂ ਨੇ ਕਿ ਇਹਨਾਂ ਦੇ ਘਰ ਬਲਡੋਜ਼ਰਾਂ ਨਾਲ ਢਾਏ ਜਾਣਗੇ। ਕਿਉਂਕਿ ਨੁਕਸਾਨ ਤਾਂ ਇਹ ਵੀ ਕਰ ਰਹੇ ਨੇ ਨਾ। ਹਾਂਜੀ ਹਾਂਜੀ ਬਿਲਕੁਲ। ਤੋ ਸੁਪਰੀਮ ਕੋਰਟ ਨੇ ਹੁਣ ਇਹ ਗੱਲ ਕਹੀ ਆ ਕਿ ਸਾਰਾ ਕੁਝ ਨਿਰਪੱਖ ਹੋਵੇ, ਅਥਾਰਟੀਜ਼ ਕਾਨੂੰਨ ਤਹਿਤ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਯਕੀਨੀ ਬਣਾਵੇ। ਜਸਟਿਸ ਏਐਸ ਬੋਪੰਨਾ ਤੇ ਜਸਟਿਸ ਵਿਕਰਮਨਾਥ ਦੀ ਬੈਂਚ ਨੇ ਇਹ ਗੱਲ ਕਹੀ ਕਿ ਨਾਗਰਿਕਾਂ ਦੇ ਵਿੱਚ ਭਾਵਨਾ ਹੋਣੀ ਚਾਹੀਦੀ ਹੈ ਕਿ ਦੇਸ਼ ਦੇ ਵਿੱਚ ਕਾਨੂੰਨ ਨਾਂ ਦੀ ਕੋਈ ਚੀਜ਼ ਹੈ। ਬੈਂਚ ਨੇ ਅਥਾਰਟੀਜ਼ ਨੂੰ ਅਪੀਲ ਕੀਤੀ ਹੈ ਕਿ ਉਹ ਯਕੀਨੀ ਬਣਾਉਣ ਕਿ 21 ਜੂਨ ਨੂੰ ਕੇਸ ਦੀ ਅਗਲੀ ਸੁਣਵਾਈ ਤੱਕ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ। ਬੈਂਚ ਨੇ ਇਹ ਵੀ ਕਿਹਾ ਕਿ ਸਾਰਾ ਕੁਝ ਨਿਰਪੱਖ ਹੋਣਾ ਚਾਹੀਦਾ ਹੈ। ਬੈਂਚ ਕਹਿੰਦਾ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਅਥਾਰਟੀ ਹੈ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਨਿਯਮਾਂ ਦੀ ਸਖਤੀ ਦੇ ਨਾਲ ਪਾਲਣਾ ਜਿਹੜੀ ਉਹ ਯਕੀਨੀ ਬਣਾਉਗੀ। ਉਹਨਾਂ ਇਹ ਵੀ ਕਿਹਾ ਕਿ ਇਹਦੇ ਦਰਮਿਆਨ ਅਸੀਂ ਉਹਨਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਵਾਂਗੇ। ਸਾਡੇ ਉਹਨਾਂ ਪ੍ਰਤੀ ਕੁਝ ਫਰਜ਼ ਨੇ, ਸਾਨੂੰ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਹੋਊਗੀ। ਕਿਹਦੀ? ਜਿਨ੍ਹਾਂ ਦੇ ਘਰ ਢਾਏ ਜਾ ਰਹੇ ਨੇ। ਬੈਂਚ ਨੇ ਇਹ ਵੀ ਗੱਲ ਕਹੀ ਕਿ ਉਹ ਜਿਹੜੇ ਮੁਲਜ਼ਮ ਨੇ ਉਹ ਸਮਾਜ ਦਾ ਹਿੱਸਾ ਨੇ। ਇਹ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹਨੂੰ ਇਹਨਾਂ ਦੇ ਨਾਲ ਮੁਖਾਤਬ ਹੋਣ ਦਾ ਮੌਕਾ ਮਿਲਣਾ ਚਾਹੀਦਾ ਹੈ। ਜੇ ਅਦਾਲਤ ਉਹਨਾਂ ਦੇ ਬਚਾਅ ਲਈ ਨਹੀਂ ਆਉਂਦੀ ਤਾਂ ਇਹ ਗੈਰ ਮੁਨਾਸਿਬ ਹੋਊਗਾ। ਹਰੇਕ ਚੀਜ਼ ਨਿਰਪੱਖ ਲੱਗਣੀ ਚਾਹੀਦੀ ਹੈ ਜੀ। ਔਰ ਜਸਟਿਸ ਬੋਪੰਨਾ ਨੇ ਇਹ ਵੀ ਟਿੱਪਣੀ ਕੀਤੀ ਕਿ ਜੱਜ ਦੇ ਵਜੋਂ ਅਸੀਂ ਵੀ ਸਮਾਜ ਦਾ ਹਿੱਸਾ, ਅਸੀਂ ਵੀ ਵੇਖ ਰਹੇ ਹਾਂ ਕਿ ਕੀ ਹੋ ਰਿਹਾ। ਕਈ ਵਾਰੀ ਅਸੀਂ ਆਪਣੀ ਰਾਏ ਬਣਾ ਲੈਂਦੇ ਹਾਂ। ਇਹ ਜਿਹੜੀ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਦੇ ਵੱਲੋਂ ਦਾਇਰ ਪਟੀਸ਼ਨਾਂ ਦੇ ਉੱਤੇ ਸੁਣਵਾਈ ਸੁਪਰੀਮ ਕੋਰਟ ਨੇ ਕੀਤੀ ਹੈ। ਸਭ ਤੋਂ ਵੱਡਾ ਸਵਾਲ ਇਹ ਆ ਕਿ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਬੜੀਆਂ ਅਹਿਮ ਨੇ। ਇੱਥੇ ਤਾਂ ਹੁਣ ਅਦਾਲਤਾਂ ਤੇ ਸਰਵਉੱਚ ਅਦਾਲਤਾਂ ਨੂੰ ਵੀ ਟਿੱਚ ਜਾਣਿਆ ਜਾਂਦਾ ਨਾ। ਵੇਖਣਾ ਇਹ ਹੋਊਗਾ ਕਿ ਬਲਡੋਜ਼ਰ ਜਿਹੜੇ ਆ ਉਹ ਰੁਕਦੇ ਆ ਜਾਂ ਨਹੀਂ। ਕਿਉਂਕਿ ਬਲਡੋਜ਼ਰ ਦੇ ਨਾਲ ਜਿਹੜਾ ਜੀ ਉਹ ਨਜਾਇਜ਼ ਸਾਰੀਆਂ ਠੀਕ ਹੈ ਜਿਹੜੀਆਂ ਉਹ ਢਾਈਆਂ ਜਾਣੀਆਂ ਚਾਹੀਦੀਆਂ ਨੇ, ਪਰ ਜਦੋਂ ਤੁਸੀਂ ਟਾਰਗੇਟ ਕਰਦੇ ਹੋ ਕਿਸੇ ਨੂੰ, ਇੱਕ ਫਿਰਕੇ ਨੂੰ ਟਾਰਗੇਟ ਕਰਦੇ ਹੋ, ਜਿਹੜਾ ਜੀ ਸਵਾਲ ਕਿਸੇ ਨੇ ਕੀਤਾ ਸੀਗਾ ਕਿ ਜਿਹੜੇ ਗਲਤ ਕਰਦੇ ਆ ਉਹਨਾਂ ਦੇ ਜੇ ਘਰ ਢਾਉਂਦੇ ਆ ਤੇ ਤੁਹਾਨੂੰ ਉਹਦੇ ਨਾਲ ਕੀ ਤਕਲੀਫ ਆ। ਮੈਂ ਕਿਹਾ ਤਕਲੀਫ ਸਿਰਫ ਇਹ ਆ ਕਿ ਦਿੱਲੀ ਦੇ ਵਿੱਚ ਵੀ ਤਾਂ ਥੋੜੇ ਸਾਲ, ਸਵਾ ਸਾਲ ਪਹਿਲਾਂ ਦੰਗੇ ਹੋਏ ਨਾ, ਜਿਹੜੇ ਕਹਿੰਦੇ ਸੀ ਦੇਸ਼ ਕੇ ਗਦਾਰੋਂ ਕੋ ਗੋਲੀ ਮਾਰੋ ਸਾਰੋਂ ਕੋ, ਉਹ ਉਹਨਾਂ ਦੇ ਘਰ ਢਾਏ ਗਏ ਕਿਸੇ ਦੇ। ਦੰਗੇ ਤਾਂ ਉਹਨਾਂ ਨੇ ਭੜਕਾਏ ਸੀ।
ਜੀ ਬਿਲਕੁਲ। ਉਹਨਾਂ ਨੂੰ ਤਾਂ ਉੱਚ ਅਹੁਦੇ ਮਿਲੇ ਨਾ। ਤੁਸੀਂ ਟਾਰਗੇਟ ਨਾ ਕਰ, ਜੇ ਟਾਰਗੇਟ ਕਰਕੇ ਕਿਸੇ ਇੱਕ ਨੂੰ ਕਹਿ ਰਹੇ ਤਾਂ ਤਕਲੀਫ ਉੱਥੇ ਆ। ਜਿਹੜਾ ਬੰਦਾ ਵੀ ਦੰਗਾ ਭੜਕਾਉਂਦਾ, ਜਿਹੜਾ ਵੀ ਦੰਗਿਆਂ ਦੇ ਵਿੱਚ ਸ਼ਾਮਲ ਹੈ, ਉਹਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ, ਪਰ ਉਹਦੇ ਵਾਸਤੇ ਕਾਨੂੰਨ ਹੈ, ਕਾਨੂੰਨ ਦੇ ਮੁਤਾਬਕ ਸਖਤ ਸਜ਼ਾਵਾਂ ਜਿਹੜੀਆਂ ਦਿੱਤੀਆਂ ਜਾਣ। ਇਹਦਾ ਮਤਲਬ ਤਾਂ ਇਹ ਹੋ ਗਿਆ ਕਿ ਤੁਸੀਂ ਅਦਾਲਤ ਮੰਨਫੀ ਕਰਤੀ, ਤੁਸੀਂ ਦਲੀਲ ਮੰਨਫੀ ਕਰਤੀ, ਅਪੀਲ ਮੰਨਫੀ ਕਰਤਾ, ਵਕੀਲ ਮੰਨਫੀ ਕਰਤਾ। ਇਹ ਸਾਰਾ ਕੁਝ ਭੁੱਲ ਭੁਲਾ ਕੇ ਤੁਸੀਂ ਸਿੱਧਾ ਬਲਡੋਜ਼ਰ ਲੈ ਕੇ ਤੁਰ ਪਓ, ਚਲੋ ਘਰ ਢਾਓ। ਬਿਲਕੁਲ, ਆਪ ਹੀ ਕਾਨੂੰਨ ਤੇ ਆਪ ਹੀ ਅਦਾਲਤ। ਪਟਿਆਲਾ ਜੇਲ੍ਹ ਤੋਂ ਹਸਪਤਾਲ ਲਿਆਂਦੇ ਕੈਦੀ ਨੇ ਜੇਲ੍ਹ ਦੇ ਭੇਦ ਖੋਲ੍ਹੇ ਨੇ ਜੀ। ਜੇਲ੍ਹਾਂ ਦੇ ਭੇਤ ਤਾਂ ਉਂਝ ਵੈਸੇ ਭੇਤ ਤਾਂ ਰਹੇ ਨਹੀਂ, ਸਾਰਾ ਜੀ। ਕੁਝ ਤਾਂ ਖੁੱਲਿਆ ਪਿਆ ਹੁਣ। ਇਹ ਕਿਹਾ ਜਾ ਰਿਹਾ ਕਿ 1200 ਜਿਹੜੇ ਮੋਬਾਈਲ ਨੇ ਪਿਛਲੇ ਦਿਨਾਂ ਦੇ ਦੌਰਾਨ ਜੇਲ੍ਹਾਂ ਤੋਂ ਫੜੇ ਗਏ ਆ, ਵੱਖ-ਵੱਖ ਥਾਵਾਂ ਦੇ ਤੇ ਵੱਖ-ਵੱਖ ਜੇਲ੍ਹਾਂ ਦੇ ਵਿੱਚੋਂ। ਜੇ 1200 ਫੜੇ ਗਏ ਆ ਤੇ ਕਿੰਨੇ ਹੋਣਗੇ ਅੰਦਰ, ਕਿਉਂਕਿ ਜੇਲ੍ਹ ਦੇ ਵਿੱਚ ਫੋਨ ਦੁਬਾਰਾ ਫੇਰ ਮਿਲ ਜਾਂਦਾ। ਇੰਨੇ ਫੋਨ ਆਉਂਦੇ ਕਿੱਥੋਂ ਆ? ਇਹ ਬੜਾ ਵੱਡਾ ਜਿਹੜਾ ਉਹ ਸਵਾਲ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਜਗ੍ਹਾ ਤੇ ਜੈਮਰ ਲੱਗੇ ਆ ਤੇ ਉਹ ਜੈਮਰ ਅਫਸਰ ਹੀ ਬੰਦ ਕਰਦੇ ਆ। ਜੀ। ਹੁਣ ਕਾਨੂੰਨ ਸਖਤ ਕੁਝ ਆ ਜ਼ਰੂਰ ਰਹੇ ਆ। ਇਹ ਕਿਹਾ ਜਾ ਰਿਹਾ ਕਿ ਆਉਂਦੇ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਪਾਸ ਹੋਣਗੇ ਇਹ ਕਾਨੂੰਨ ਕਿ ਜੇ ਕੋਈ ਜੈਮਰ ਬੰਦ ਕਰਦਾ ਤਾਂ ਉਹਦੀ ਜ਼ਿੰਮੇਵਾਰੀ ਜੇਲ੍ਹ ਸੁਪਰੀਡੈਂਡੈਂਟ ਦੀ ਹੋਊਗੀ ਕਿ ਉਹਨੇ ਬੰਦ ਕਿਉਂ ਕੀਤਾ। ਇਹ ਥਾਣਾ ਕੁਰਾਲੀ ਦੇ ਵਿੱਚ ਦਰਜ NDPS ਐਕਟ ਦੇ ਵਿੱਚ ਕੋਈ ਦੋਸ਼ੀ ਆ ਹਰਮਨਜੀਤ ਸਿੰਘ ਉਰਫ ਜੋਰਾ। ਇਹ ਜੋਰਾ ਤਰਨਤਾਰਨ ਵਾਲਾ, ਉਹ ਕੇਂਦਰੀ ਜੇਲ੍ਹ ਪਟਿਆਲੇ ਦੇ ਵਿੱਚ ਬੰਦ ਹੈ। ਉਹ ਇੱਥੇ ਹਸਪੀਟਲ ਦੇ ਵਿੱਚ ਆਇਆ ਤੇ ਉਹਦੀ ਇੱਕ ਵੀਡੀਓ ਜਿਹੜੀ ਸੀ ਵੱਡੇ ਪੱਧਰ ਦੇ ਉੱਤੇ ਵਾਇਰਲ ਹੋ ਗਈ। ਉਹਨੇ ਇਹ ਕਿਹਾ ਕਿ ਜੇਲ੍ਹ ਦੇ ਅੰਦਰ ਜਿਹੜੇ ਮੁਲਾਜ਼ਮ ਨੇ ਉਹ ਕੁੱਟਮਾਰ ਕਰ ਰਹੇ ਆ। ਉਹਦੇ ਵਕੀਲ ਨੇ ਅਦਾਲਤ ਦੇ ਵਿੱਚ ਮੈਡੀਕਲ ਦੇ ਵਾਸਤੇ ਜਿਹੜੇ ਐਪਲੀਕੇਸ਼ਨ ਦਿੱਤੀ ਸੀ, ਜਿਹਦੇ ਕਰਕੇ ਉਹਨੂੰ ਮੈਡੀਕਲ ਦੇ ਵਾਸਤੇ ਰਜਿੰਦਰਾ ਹਸਪੀਟਲ 'ਚ ਲਿਆਂਦਾ ਗਿਆ। ਉਹਨੇ ਇਹ ਕਿਹਾ ਕਿ ਜੇਲ੍ਹ ਮੁਲਾਜ਼ਮਾਂ ਨੇ ਉਹਦੇ ਨਾਲ ਕੁੱਟਮਾਰ ਕੀਤੀ ਆ। ਪਹਿਲਾਂ ਮੁਲਾਜ਼ਮਾਂ ਦੇ ਖਿਲਾਫ ਅਦਾਲਤ ਦੇ ਵਿੱਚ ਸ਼ਿਕਾਇਤ ਨੂੰ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ। ਜੇਲ੍ਹ ਦੇ ਵਿੱਚ ਉਹ ਕਹਿੰਦਾ ਬੇਅਦਬੀ ਦਾ ਕੋਈ ਇਨਸਾਫ ਨਹੀਂ ਮਿਲ ਰਿਹਾ। ਮੈਡੀਕਲ ਦੇ ਦੌਰਾਨ ਪੁਲਿਸ ਮੁਲਾਜ਼ਮ ਉਹਨੂੰ ਗੱਲ ਕਰਨ ਤੋਂ ਲਗਾਤਾਰ ਰੋਕਦੇ ਰਹੇ, ਉਹਦੇ ਮੂੰਹ ਦੇ ਉੱਤੇ ਹੱਥ ਰੱਖ ਰੱਖ ਕੇ ਉਹਨੂੰ ਲਿਜਾਂਦੇ ਰਹੇ, ਪਰ ਉਹ ਆਪਣੇ ਆਪ ਨੂੰ ਛੁਡਵਾ ਕੇ ਫਿਰ ਕੈਮਰਿਆਂ ਦੇ ਮੂਹਰੇ ਬਹੁਤ ਕੁਝ ਜਿਹੜਾ ਉਹ ਬੋਲਦਾ ਰਿਹਾ। ਪੁਲਿਸ ਵਾਲੇ ਇਹ ਕਹਿੰਦੇ ਆ, ਜੇਲ੍ਹ ਪ੍ਰਬੰਧਕ ਇਹ ਕਹਿੰਦੇ ਆ ਕਿ ਉਹ ਸ਼ੈਤਾਨ ਵਿਅਕਤੀ ਆ, ਆਪਣੀ ਗਲਤੀ ਲੁਕੋ ਰਿਹਾ ਤੇ ਉਹ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਸ਼ਿਕਾਇਤ ਜਿਹੜੀ ਆ ਉਹ ਕਰ ਰਿਹਾ। ਇਹ ਜਿਹੜੀ ਵੀਡੀਓ ਵਾਇਰਲ ਹੋਈ ਉਹਦੇ ਵਿੱਚ ਇਹ ਹਵਾਲਾਤੀ ਹਰਮਨਜੀਤ ਸਿੰਘ ਜਿਹੜਾ ਕਹਿੰਦਾ ਕਿ ਉਹਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਔਰ ਜੇਲ੍ਹ ਦੇ ਅੰਦਰ ਉਹ ਕਹਿੰਦਾ ਕਿ ਜੇਲ੍ਹ ਦੇ ਅੰਦਰ ਗੁਟਕੇ ਦੀ ਬੇਅਦਬੀ ਹੋਈ, ਜਿਹਨੂੰ ਲੈ ਕੇ ਉਹ ਜੇਲ੍ਹ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕਰਨੀ ਚਾਹੁੰਦਾ ਸੀਗਾ। ਉਹਨਾਂ ਨੂੰ ਇਨਸਾਫ ਦੇ ਵਾਸਤੇ ਕਹਿੰਦਾ ਸੀ, ਉਲਟਾ ਉਹਨੂੰ ਕੁੱਟਣਾ ਸ਼ੁਰੂ ਜਿਹੜਾ ਉਹ ਕਰ ਦਿੱਤਾ। ਜਦੋਂ ਕਿ ਜੇਲ੍ਹ ਦੇ ਮੁਲਾਜ਼ਮ ਜਿਹੜੇ ਆ ਉਹ ਇਹ ਕਹਿੰਦੇ ਆ ਕਿ ਜੇਲ੍ਹ 'ਚ ਚੈਕਿੰਗ ਹੋਈ ਤੇ ਉਹਦੇ ਤੋਂ ਮੋਬਾਈਲ ਫੋਨ ਬਰਾਮਦ ਕੀਤਾ ਸੀ, ਜਿਹੜਾ ਉਹਨੇ ਤੋੜ ਕੇ ਟਾਇਲਟ ਦੇ ਵਿੱਚ ਸੁੱਟ ਦਿੱਤਾ। ਤੇ ਉੱਥੋਂ ਕਹਿੰਦਾ ਕਿ ਪਹਿਲਾਂ ਇਹਦੇ ਤੋਂ 3 ਫੋਨ ਹੁਣ ਤੱਕ ਜਿਹੜੇ ਮਿਲ ਚੁੱਕੇ ਹੋਏ ਆ। ਰਿਐਲਿਟੀ ਜਿਹੜੀ ਹੈ ਜੀ ਉਹ ਅਸਲ ਦੇ ਵਿੱਚ ਨਾ ਜੀ ਇਹ ਆ ਪ੍ਰਵੀਨ ਕਿ ਜੇਲਾਂ ਇੱਕ ਕਰਪਸ਼ਨ ਦਾ ਬਹੁਤ ਵੱਡਾ ਅੱਡਾ ਬਣੀਆਂ ਹੋਈਆਂ ਨੇ, ਅੱਜ ਵੀ ਨੇ। ਜਿਹੜਾ ਇੱਕ ਜੇਲ੍ਹ ਸੁਪਰੀਡੈਂਡੈਂਟ ਹੈ ਉਹ ਮਹੀਨੇ ਦਾ ਲੱਖਾਂ ਰੁਪਈਆ ਜਿਹੜਾ ਫਰੌਤੀਆਂ ਤੋਂ ਲੈਂਦਾ, ਔਰ ਇਹ ਫਰੌਤੀਆਂ ਜਿਹੜੇ ਕੈਦੀ ਨੇ ਤੇ ਹਵਾਲਾਤੀਏ ਨੇ ਉਹਨਾਂ ਤੋਂ ਲਈਆਂ ਜਾਂਦੀਆਂ ਨੇ। ਜਿਹੜਾ ਨਹੀਂ ਦਿੰਦਾ ਉਹਨੂੰ ਉਹੋ ਜਿਹੇ ਸੈੱਲ ਦੇ ਵਿੱਚ ਪਾ ਦਿੱਤਾ ਜਾਂਦਾ ਜਿੱਥੇ ਉਹ ਤੰਗ ਹੋ ਜਾਂਦਾ ਤੇ ਫਿਰ ਉਹ ਤਰਲੇ ਲੈਂਦਾ ਵੀ ਚਲੋ ਹੁਣ ਇਹ ਦੱਸੋ ਕਿੰਨੇ ਪੈਸੇ ਮਹੀਨੇ ਦੇ ਮੈਂ ਦੇਵਾਂ ਤੇ ਮੈਨੂੰ ਜਿਹੜਾ ਮਨਪਸੰਦ ਸੈੱਲ ਆ ਉੱਥੇ ਪਾ ਦਿਓ। ਇਹ ਸਾਰਾ ਕੁਝ ਜਿਹੜਾ ਨਾ ਜੀ ਉੱਥੋਂ ਚੱਲਦਾ। ਹਵਾਈ ਸਫ਼ਰ ਦੀਆਂ ਕੀਮਤਾਂ ਵੀ ਅਸਮਾਨ ਛੂਹਣ ਲੱਗ ਪਈਆਂ ਪਨੂ ਸਾਹਿਬ। ਦੇਖੋ ਇਹ ਹੈ ਕਿ ਹਰ ਚੀਜ਼ ਮਹਿੰਗੀ ਹੋ ਰਹੀ ਆ। ਜਿਹੜੀ ਤੇਲ ਦੀਆਂ ਕੀਮਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਵਹੀਕਲ ਜਿਹੜੇ ਨੇ ਉਹ ਕਿੰਨੇ ਹੁਣ ਮਹਿੰਗੇ ਹੋ ਗਏ, ਚਲਾਉਣੇ ਚੱਲ ਰਹੇ ਨੇ ਆਪਣੀ ਜਗ੍ਹਾ ਦੇ ਉੱਤੇ। ਹੁਣ ਜਿਹੜਾ ਹਵਾਈ ਸਫ਼ਰ ਹੈ ਉਹਨੂੰ ਆਪਾਂ ਜ਼ਿੰਦਗੀ ਚੋਂ ਮਨਫੀ ਨਹੀਂ ਕਰ ਸਕਦੇ, ਚਾਹੇ ਉਹ ਡੋਮੈਸਟਿਕ ਹੈ ਤੇ ਚਾਹੇ ਉਹ ਇੰਟਰਨੈਸ਼ਨਲ ਹੈ। ਉਹਦਾ ਅਸਰ ਵੀ ਜੇਬਾਂ ਦੇ ਉੱਤੇ ਸਿੱਧਮ ਸਿੱਧਾ ਪੈਣ ਲੱਗ ਗਿਆ। 40 ਤੋਂ 50% ਹਿੱਸੇਦਾਰੀ ਰੱਖਣ ਵਾਲੀ ਜਿਹੜੀ ETF ਹੈ ਉਹਨੇ
ਹਵਾਈ ਕਿਰਾਏ ਜਿਹੜੇ ਨੇ ਉਹਦੇ ਵਿੱਚ ਜ਼ਬਰਦਸਤ ਉਛਾਲ ਲਿਆਂਦਾ ਜੀ। ਜੀ ਸਾਲ ਦੇ ਸ਼ੁਰੂਆਤੀ 6 ਮਹੀਨਿਆਂ ਦੇ ਵਿੱਚ ਜਿਹੜਾ ਨਵਾਂ ਕਿਰਾਇਆ ਹੈ ਉਹ ਦੁੱਗਣਾ ਹੋ ਗਿਆ। 16 ਜੂਨ ਤੋਂ ਭੋਪਾਲ ਤੋਂ ਦਿੱਲੀ ਜਾਣ ਦਾ ਨਵਾਂ ਕਿਰਾਇਆ 5663 ਰੁਪਏ ਸੀਗਾ ਔਰ ਜਨਵਰੀ ਦੇ ਵਿੱਚ ਇਹ 2700 ਰੁਪਏ ਦੇ ਕਰੀਬ ਸੀ। ਇੰਟਰਨੈਸ਼ਨਲ ਲੈਵਲ ਦੇ ਉੱਤੇ ਤੇਲ ਦੀਆਂ ਕੀਮਤਾਂ ਵਧਣ ਕਰਕੇ ਦੁਨੀਆ ਦਾ ਸਭ ਤੋਂ ਵੱਡਾ ਕਰੂਡ ਆਇਲ ਬੈਂਚਮਾਰਕ ਜਿਹੜਾ ਉਹ $119 ਤੇ 16 ਸੈਂਟ ਦੇ ਪ੍ਰਤੀ ਬੈਰਲ ਦੇ ਉੱਤੇ ਪਹੁੰਚ ਗਿਆ, ਜਿਹੜਾ ਕਿ ਪਿਛਲੇ ਇੱਕ ਦਹਾਕੇ ਦਾ ਸਭ ਤੋਂ ਉੱਪਰਲਾ ਰੇਟ ਹੈ। ਜਿਹੜੀ ਇੱਥੋਂ ਦੀਆਂ ਡੋਮੈਸਟਿਕ ਕੰਪਨੀਆਂ ਨੇ ਉਹ ਇਹ ਕਹਿੰਦੀਆਂ ਨੇ ਕਿ ਜਦੋਂ ਤੇਲ ਇੰਨਾ ਮਹਿੰਗਾ ਹੋ ਗਿਆ ਤੇ ਫਿਰ ਰੇਟ ਤਾਂ ਜਿਹੜੇ ਉਹ ਵਧਣਗੇ। ਜਨਵਰੀ 22 ਦੇ ਵਿੱਚ ਦਿੱਲੀ ਮੁੰਬਈ ਦਾ ਜਿਹੜਾ ਹਵਾਈ ਕਿਰਾਇਆ 955 ਰੁਪਏ ਸੀ, ਜੂਨ 22 ਦੇ ਵਿੱਚ ਵੱਧ ਕੇ 8300 ਰੁਪਇਆ ਹੋ ਗਿਆ, 40% ਮਹਿੰਗਾ ਹੋ ਗਿਆ। ਦਿੱਲੀ ਤੋਂ ਪਟਨਾ ਦਾ ਜਿਹੜਾ ਰੇਟ ਹੈ ਜੀ ਪਹਿਲਾਂ ਜਨਵਰੀ 2022 ਦੇ ਵਿੱਚ 4500 ਰੁਪਏ ਦੇ ਕਰੀਬ ਹੁੰਦਾ ਸੀਗਾ, ਜਿਹੜਾ ਕਿ ਜੂਨ 22 ਦੇ ਵਿੱਚ ਵੱਧ ਕੇ 6800 ਰੁਪਏ ਤੱਕ ਪਹੁੰਚ ਗਿਆ, 51% ਵੱਧ ਗਿਆ। ਦਿੱਲੀ ਤੋਂ ਕੋਲਕਾਤਾ ਦਾ ਹਵਾਈ ਕਿਰਾਇਆ 5960 ਰੁਪਏ ਸੀਗਾ, ਹੁਣ 8055 ਰੁਪਏ ਹੋ ਗਿਆ, ਮਤਲਬ ਕਿ 35% ਵੱਧ ਗਿਆ ਜੀ। ਜਿਹੜੀ ਇੱਥੇ ਡੋਮੈਸਟਿਕ ਹੈ ਉਹਦੇ ਵਿੱਚ ਜਿਹੜੀ ਇੱਕ ਕੰਪਨੀ ਹੈ ਇੰਡੀਗੋ, ਉਹਦੀ ਮਤਲਬ ਕਿ ਕਹਿ ਲਓ ਸਭ ਤੋਂ ਵੱਡੀ ਹਿੱਸੇਦਾਰੀ ਹੈ, ਤੇ ਜਦੋਂ ਉਹ ਰੇਟ ਵਧਾ ਦਿੰਦੀ ਹੈ ਬਾਕੀ ਜਿਹੜੀਆਂ ਨੇ ਜੀ ਉਹ ਛੋਟੀਆਂ ਨੇ ਉਹਨਾਂ ਨੂੰ ਵਧਾਉਣਾ ਪੈਂਦਾ। ਇੰਡੀਗੋ ਜਿਹੜੀ ਆ ਉਹ ਮਾਰਕੀਟ ਸ਼ੇਅਰ ਦੇ ਵਿੱਚ 58.9% ਹੈ ਤੇ 64,11,000 ਦੇ ਕਰੀਬ ਉਹਦੇ ਜਿਹੜੇ ਪੈਸੇਂਜਰ ਨੇ। ਜਿਹੜੀ ਗੋ ਫਸਟ ਹੈ ਉਹਦੀ ਮਾਰਕੀਟ ਸ਼ੇਅਰ ਜਿਹੜੀ ਆ ਉਹ 10.9% ਹੈ, ਸਪਾਈਸ ਜੈਟ ਦੀ 9%, 9.2% ਹੈ, ਵਿਸਤਾਰਾ ਹੈ 8.3 ਤੇ 에ਅਰ ਇੰਡੀਆ 7.6 ਆ। ਕਰੋਨਾ ਕਾਲ ਤੋਂ ਪਹਿਲਾਂ 2019 ਦੇ ਵਿੱਚ ਜਿਹੜੀ ਇੰਡੀਗੋ ਆ ਉਹਦੀ ਬਾਜ਼ਾਰ ਦੇ ਵਿੱਚ ਹਿੱਸੇਦਾਰੀ 49.9% ਸੀ। ਇਹਦੇ ਚ ਕੋਈ ਸ਼ੱਕ ਨਹੀਂ 에ਅਰਲਾਈਨਾਂ ਨੇ ਬਹੁਤ ਲੂਜ਼ ਕੀਤਾ ਕਰੋਨਾ ਦੇ ਦੌਰਾਨ, ਚਾਹੇ ਉਹ ਡੋਮੈਸਟਿਕ ਨੇ ਚਾਹੇ ਉਹ ਇੰਟਰਨੈਸ਼ਨਲ ਨੇ। ਪਰ ਇਹ ਕਿਹਾ ਜਾ ਸਕਦਾ ਕਿ ਇਸ ਵੇਲੇ ਜਿਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਕਿਰਾਏ ਜਾਂ ਡੋਮੈਸਟਿਕ ਕਿਰਾਏ ਵੱਧ ਗਏ ਨੇ, ਉਹਨਾਂ ਨੇ ਸਾਰਾ ਘਾਟਾ ਲਗਭਗ ਪੂਰਾ ਕਰ ਲਿਆ ਹੈ ਜਿਹੜਾ ਕਰੋਨਾ ਕਾਲ ਦੇ ਦੌਰਾਨ ਉਹਨਾਂ ਨੂੰ ਪਿਆ ਸੀਗਾ। ਪਰ ਦੂਜਾ ਪੱਖ ਇਹ ਹੈ ਕਿ ਕੀ ਇਹ ਸਮਝਿਆ ਜਾਵੇ ਕਿ ਲੋਕ ਫਿਰ ਜਿਹੜੇ ਡੋਮੈਸਟਿਕ ਤੌਰ ਦੇ ਉੱਤੇ ਟ੍ਰੇਨਾਂ ਦੇ ਉੱਤੇ ਵਾਪਸ ਆਉਣਗੇ, ਜਾਂ ਕਿਉਂਕਿ ਇਹ ਲਗਜ਼ਰੀ ਦੇ ਵਿੱਚ ਆ ਜਾਂਦਾ, ਜਦੋਂ ਇੱਕ ਕੋਈ ਵਿਅਕਤੀ ਲਗਜ਼ਰੀ ਯੂਜ਼ ਕਰਨ ਲੱਗ ਜਾਂਦਾ ਫਿਰ ਉਹਦਾ ਉੱਤੋਂ ਵਾਪਸ ਆਉਣਾ ਬਹੁਤ ਔਖਾ ਹੁੰਦਾ ਜੀ। ਇਹ ਗੱਲ ਕੰਪਨੀਆਂ ਭਲੀ ਭਾਂਤ ਜਾਣਦੀਆਂ ਨੇ। ਮੈਨੂੰ ਪਤਾ ਹੈ ਕਿ ਇੱਕ ਟੋਰਾਂਟੋ ਦੇ ਵਿੱਚ ਨਾ ਹਾਈਵੇ ਖੁੱਲਿਆ ਸੀਗਾ, ਪਹਿਲਾਂ ਉਹ ਮੁਫਤ 6 ਮਹੀਨੇ ਲੋਕਾਂ ਨੂੰ ਕਰਤਾ, ਫਿਰ ਉਹਦੇ ਉੱਤੇ ਟੋਲ ਲਾਇਆ ਸੀ 6 ਮਹੀਨੇ ਤੋਂ ਬਾਅਦ, ਤੇ ਜਿਨ੍ਹਾਂ ਨੂੰ ਵਰਤਣ ਦੀ ਆਦਤ ਪੈ ਗਈ, ਜਿਨ੍ਹਾਂ ਦਾ ਸਮਾਂ ਬਚਣ ਲੱਗ ਗਿਆ, ਉਹ ਕਹਿੰਦੇ ਚਲੋ ਕੋਈ ਨਹੀਂ ਟੋਲ ਥੋੜਾ ਬਹੁਤਾ ਦੇ ਦਾਂਗੇ। ਫਿਰ ਵਧਾਉਂਦੇ ਟੋਲ ਜਿਹੜਾ ਜੀ ਇਸ ਵੇਲੇ ਸਿਖਰ ਦੇ ਉੱਤੇ। ਜੀ ਤੁਹਾਨੂੰ ਸਭ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਧੰਨਵਾਦ ਜੀ। ਸੋ ਇਸ ਨਾਲ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਨੇ ਅਹਿਮ ਖਬਰਾਂ ਤੇ ਆਪਣੇ ਨਾਲ ਚਰਚਾ ਕੀਤੀ ਆ। ਬਹੁਤ ਸਾਰੀਆਂ ਅਹਿਮ ਖਬਰਾਂ ਤੇ ਆਪਾਂ ਉਹਨਾਂ ਦੇ ਨਾਲ ਜਿਹੜੀ ਹੈ ਪ੍ਰੋਗਰਾਮ ਤੇ ਚਰਚਾ ਕੀਤੀ ਆ। ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਤੁਸੀਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।